ਨੀਤੀ ਜਾਂ ਇਤਿਹਾਸ ਇਹ ਮੰਗ ਕਰਦਾ ਕਿ ਸਾਡੇ ਕੋਲ ਜਵਾਬ ਹੋਣਾ ਚਾਹੀਦਾ। ਸਾਡੀ ਕੌਮ ਦੇ ਬੱਚੇ ਬਹੁਤ ਮਾਨਸਿਕ ਸੰਤਾਪ ਝੱਲਦੇ ਆ ਜਦੋਂ ਭਈਆ ਉੱਠ ਕੇ ਕਹਿੰਦਾ ਵੀ 84 ਤੋਂ ਹਰਾ ਦੇਂਗੇ। ਇਹ ਗੱਲ ਇਸ ਕਰਕੇ ਕਹਿਣੀ ਬਣਦੀ ਆ, ਜਿਹੜੇ ਬੀਬੇ ਬਾਲਕ ਸਿੱਖ ਆ ਉਹਨਾਂ ਨੂੰ ਤਕਲੀਫ ਹੋਈ ਹੋਣੀ ਆ, ਇਸ ਕਰਕੇ ਕਹਿਣੀ ਬਣਦੀ ਆ ਕਿ ਚੌਥੇ ਕੁ ਦਿਨ ਉੱਠ ਕੇ ਦੁੱਕੀ ਦਾ ਭਈਆ ਪੂਰੀ ਕੌਮ ਨੂੰ ਜਲੀਲ ਕਰਦਾ ਤੇ ਸਾਰਾ ਭਾਰਤ ਖਿੜ-ਖਿੜ ਹੱਸਦਾ। ਜੇਕਰ ਸਾਰੇ ਭਾਰਤ ਵਿੱਚ ਸਿੱਖਾਂ ਦੀ ਇੱਜ਼ਤ, ਸਿੱਖਾਂ ਦਾ ਵਕਾਰ ਕਾਇਮ ਕਰਨਾ ਤਾਂ ਇਹ ਜ਼ਰੂਰੀ ਆ ਕਿ ਇੱਥੇ ਕੋਈ ਇਹੋ ਜਿਹਾ ਸੂਰਮਾ ਉੱਭਰੇ ਉੱਠੇ ਜਿਹੜਾ ਕਵੇ ਕਿ ਜੇ ਭਾਈ 84 ਦੁਹਰਾਉਣ ਵਾਲੀ ਗੱਲ ਬਾਰ-ਬਾਰ ਆਏਗੀ ਤਾਂ ਇੱਥੇ ਫਿਰ 72 ਘੰਟੇ ਖੁੱਲ੍ਹ ਦੇਣ ਵਾਲੀ ਵੀ ਗੱਲ ਆਊ। ਇਸ ਮਾਹੌਲ ਵਿੱਚ ਜੇਕਰ ਸਿੱਖ ਕੋਈ ਗੱਲ ਕਹਿ ਦੇਵੇ ਤਾਂ ਚੀਕਾਂ ਪੈਂਦੀਆਂ ਨੇ। ਹੁਣ 84 ਦੁਹਰਾਉਣ ਦੀ ਗੱਲ ਭਈਆ ਕਰੇ ਤਾਂ ਕੋਈ ਗੱਲ ਨਹੀਂ, ਤੇ ਜੇ ਸਿੱਖ ਕਹਿ ਦੇਵੇ ਉਹਨਾਂ ਨਾਲੋਂ ਵੱਧ ਜਿਹੜੇ ਸਾਡੇ ਚ ਕੇਸਾਧਾਰੀ ਹਿੰਦੂ ਆ ਉਹਨਾਂ ਨੇ ਪਹਿਲਾਂ ਰੰਡੀ ਰੋਣਾ ਪਾ ਲੈਣਾ। ਹੁਣ ਤਾਂ ਇਹੋ ਜਿਹੇ ਸੁੱਖ ਨਾਲ ਸਾਡੀ ਕੌਮ ਚ ਪੈਦਾ ਹੋ ਗਏ ਆ ਬੰਦੇ ਬਈ ਜਿਨ੍ਹਾਂ ਦੀ ਸਾਰੀ ਜਿਹੜੀ ਵਰਕਿੰਗ ਆ ਉਹਨੂੰ ਦੇਖ ਕੇ ਲੱਗਦਾ ਬਈ ਜਿਹੜੇ ਅਬਦਾਲੀ ਵਰਗੇ, ਨਾਦਰ ਵਰਗੇ ਆ ਜਿਹੜੇ ਪੰਜਾਬ ਵਿੱਚ ਧਾੜਵੀ ਹਮਲਾਵਰ ਆਏ ਉਹ ਵੀ ਹੁਣ ਸ਼ਰਮਸ਼ਾਰ ਹੁੰਦੇ ਹੋਣੇ ਆ ਬਈ ਕਾਸ਼ ਸਾਡੇ ਵੇਲੇ ਸਾਨੂੰ ਸਮਝ ਦੇਣ ਲਈ ਆਹ ਲੋਕ ਹੁੰਦੇ। ਹੈਗਾ ਨਾ ਇੱਕ ਉਗਰਾਹਾਂ ਜਿਹਨੂੰ ਉੱਲੂ ਰਾਹਾ ਕਹਿੰਦੇ ਆ, ਜੋਗਿੰਦਰ ਸਿੰਘ ਉਗਰਾਹਾਂ, ਇੱਕ ਰਜਿੰਦਰ ਕਾਮਰੇਡ, ਹੋਰ ਨੇ ਕਈ ਇਹ ਕਹਿੰਦੇ ਨੇ ਵੀ ਪੰਜਾਬ ਦੀ ਧਰਤੀ ਉੱਤੇ ਸਿੱਖੀ ਅਤੇ ਸਿੱਖਾਂ ਦੇ ਉਲਟ ਜੋ ਕੁਝ ਵੀ ਆ ਰਿਹਾ ਉਹ ਠੀਕ ਹੈ। ਇਹੋ ਜਿਹੀਆਂ ਰਾਇਆਂ ਅੱਜ ਕੱਲ ਇੰਡੀਅਨ ਸਿਸਟਮ ਨੂੰ ਇਹ ਉਗਰਾਹਾਂ ਵਰਗੇ, ਰਜਿੰਦਰ ਕਾਮਰੇਡ ਵਰਗੇ ਦੇ ਰਹੇ ਨੇ ਕਿ ਜੀ ਤੁਸੀਂ ਉਹਨਾਂ ਨੂੰ ਕਿਉਂ ਰੋਕਦੇ ਹੋ ਜਿਹੜੇ ਗਰੀਬ ਕਿਰਤੀ ਨੇ। ਇਹ ਗਰੀਬ ਕਿਰਤੀ ਜਿਹੜੇ ਨੇ ਇਹ ਕੌਣ ਨੇ? ਗਰੀਬ ਕਿਰਤੀ ਉਹ ਧਾੜਵੀ ਨੇ ਜਿਹੜੇ ਅਬਦਾਲੀ ਤੇ ਨਾਦਰ ਵੇਲੇ ਹਥਿਆਰਬੰਦ ਹੋ ਕੇ ਆਉਂਦੇ ਸੀ। ਅੱਜ ਪੰਥ ਅਤੇ ਪੰਜਾਬ ਦੇ ਉਲਟ ਸਿੱਖਾਂ ਦੀ ਸਾਰੀ ਸਿਆਸਤ ਖਾ ਜਾਣਗੇ, ਸਿੱਖਾਂ ਦਾ ਅਰਥਚਾਰਾ ਖਾ ਜਾਣਗੇ। ਕਿ ਮੱਤਾਂ ਦੇਖੋ ਕਿਹੋ ਜਿਹੀਆਂ ਦਿੱਤੀਆਂ ਜਾ ਰਹੀਆਂ ਨੇ। ਅਖੇ ਜੀ ਤੁਸੀਂ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉਲਟ ਚੱਲਦੇ ਹੋ ਜਦੋਂ ਭਈਆਂ ਦਾ ਵਿਰੋਧ ਕਰਦੇ। ਏਕ ਪਿਤਾ ਏਕ ਸਕੇ ਹਮ ਬਾਰਕ, ਸਰਬੱਤ ਦਾ ਭਲਾ ਮੰਗੋ ਜੀ, ਕਹਿੰਦੇ ਆਉਣ ਤੋਂ ਵਿੱਚ ਹੀ। ਸੋ ਅੱਜ ਦੀ ਤਰੀਕ ਵਿੱਚ ਹਮਲੇ ਕਰਨ ਦੇ ਢੰਗ ਤਰੀਕੇ ਬਦਲ ਗਏ ਨੇ। ਅੱਜ ਹਥਿਆਰਬੰਦ ਹਮਲਿਆਂ ਨਾਲੋਂ ਆਹ ਕੰਮ ਸੌਖਾ ਬਈ ਜਿਹੜੀ ਕੌਮ ਨੂੰ ਮਾਰਨਾ ਹੋਵੇ ਉਹਨੂੰ ਉਹਦੇ ਖਿੱਤੇ ਵਿੱਚ ਘੱਟ ਗਿਣਤੀ ਕਰ ਦੋ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਅਤੇ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋਸ਼ਲ ਮੀਡੀਆ ਦੇ ਜਿੱਥੇ ਸਾਨੂੰ ਬਹੁਤ ਸਾਰੇ ਫਾਇਦੇ ਨੇ ਉੱਥੇ ਨੁਕਸਾਨ ਵੀ ਬੜੇ ਆ। ਬਹੁਤ ਸਾਰੀਆਂ ਗਲਤ ਮਲਤ ਗੱਲਾਂ ਜਦੋਂ ਪੂਰੀ ਦੀ ਪੂਰੀ ਕੌਮ ਨੂੰ ਤੰਗ ਕਰਨ, ਗੁੰਮਰਾਹ ਕਰਨ, ਪਰੇਸ਼ਾਨੀ ਹੋ ਜਾਂਦੀ। ਭਾਈ ਜਗਤਾਰ ਸਿੰਘ ਜੀ ਹਵਾਰਾ ਜਿਨ੍ਹਾਂ ਨੂੰ ਚੱਬੇ ਵਾਲੇ ਸਰਬੱਤ ਖਾਲਸਾ ਵਿੱਚ ਸੰਗਤਾਂ ਨੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨਿਆ ਸੀ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਵਿਦੇਸ਼ ਤੋਂ ਪੰਜਾਬ ਆਏ ਨੇ। ਸਿਹਤ ਕਾਫੀ ਉਹਨਾਂ ਦੀ ਢਿੱਲੀ ਆ ਤੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਸਾਡੇ ਆਗੂ ਨੇ, ਸੰਗਤਾਂ ਨੇ, ਉਹਨਾਂ ਦੇ ਘਰ ਹਵਾਰਾ ਕਲਾਂ ਚ ਮਿਲਣ ਵੀ ਜਾ ਰਹੇ ਨੇ। ਫਤਿਹਗੜ੍ਹ ਸਾਹਿਬ ਦੇ ਇਲਾਕੇ ਚ ਪਿੰਡ। ਪਰ ਇਸ ਮੌਕੇ ਸੋਸ਼ਲ ਮੀਡੀਆ ਉੱਤੇ ਜਿਹੜੇ ਲੋਕ ਜਾਣ ਬੁੱਝ ਕੇ ਝੂਠੀ ਖਬਰ ਫੈਲਾ ਰਹੇ ਨੇ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਚੜ੍ਹਾਈ ਕਰ ਗਏ, ਉਹਨਾਂ ਬਾਰੇ ਇੱਕ ਗੱਲ ਬੜੀ ਸਪਸ਼ਟਤਾ ਨਾਲ ਸਾਨੂੰ ਪਤਾ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਸਭ ਪਤਾ ਕਿ ਮਾਤਾ ਜੀ ਚੜ੍ਹਦੀ ਕਲਾ ਚ ਨੇ। ਇਹ ਬੜੀ ਸ਼ਰਮਨਾਕ ਗੱਲ ਆ ਕਿ ਲਾਈਕ, ਵਿਊ, ਸ਼ੇਅਰ, ਕਿਉਂਕਿ ਇਹ ਜਿਹੀਆਂ ਚੀਜ਼ਾਂ ਦੇ ਪੈਸੇ ਪੂਸੇ ਬਣਦੇ ਆ ਸੋਸ਼ਲ ਮੀਡੀਆ ਤੋਂ। ਤੇ ਇਹੋ ਜਿਹੀਆਂ ਕਈ ਜਾਲੀ ਜੀਆਂ ਗਲਤ ਜੀਆਂ ਖਬਰਾਂ, ਵੀਡੀਓ ਬਣਾ ਕੇ ਲੋਕ ਜਿਹੜੇ ਆ ਉਹ ਡਰਾਮੇ ਕਰਦੇ। ਪਿਛਲੇ ਦਿਨੀ ਸਾਡੀ ਕੌਮ ਦੇ ਵਿੱਚ ਬੜਾ ਵੱਡਾ ਮੁੱਦਾ ਬਣਿਆ ਰਿਹਾ ਜਦੋਂ ਸੂਬੇ ਬੁੱਚੜਨਾਮੀ ਪੁਲਿਸ ਅਧਿਕਾਰੀ ਨੇ ਨੂੰ ਇਥੋਂ ਧਰਤੀ ਤੋਂ ਜਾਣਾ ਪਿਆ ਨਰਕਾਂ ਨੂੰ। ਉਦੋਂ ਬਹੁਤ ਹੀ ਮਾੜਾ ਜਿਹੜਾ ਕੰਮ ਆ ਉਹ ਕੀਤਾ ਇਹਨਾਂ YouTube ਚੈਨਲਾਂ ਨੇ ਜਾਂ ਸੋਸ਼ਲ ਮੀਡੀਆ ਵਾਲੇ ਜਿਹੜੇ ਮਾੜੀ ਬਿਰਤੀ ਵਾਲੇ ਲੋਕ ਆ। ਕੀਤਾ ਇਹ ਗਿਆ ਕਿ ਭਾਈ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦਾ ਇੱਕ ਕਰੀਬੀ ਰਿਸ਼ਤੇਦਾਰ ਤੇ ਉਸ ਰਿਸ਼ਤੇਦਾਰ ਦੀ ਜਿਹੜੀ ਫੋਟੋ ਆ ਉਹ ਪੁਲਿਸ ਮੁਲਾਜ਼ਮ ਸੀ ਤੇ ਉਹਦੀ ਵਰਦੀ ਚ ਆ ਉਸ ਮੌਕੇ ਜਦੋਂ ਉਹਨੂੰ ਚੱਕਿਆ ਤੇ ਸ਼ਹੀਦ ਕੀਤਾ।
ਬਹੁਤ ਬੇਰਹਿਮੀ ਨਾਲ ਜਿਹੜਾ ਆਪਾਂ ਪ੍ਰਸੰਗ ਸੁਣਦੇ ਆ ਨਾ ਕਿ ਜੀਪ ਨਾਲ ਬੰਨ ਕੇ ਲੱਤਾਂ ਪਾੜਤੀਆਂ ਸੀ, ਉਹ ਇਸ ਬਲਵਿੰਦਰ ਸਿੰਘ ਦੀ ਗੱਲ। ਹੁਣ ਉਹ ਪੁਲਿਸ ਮੁਲਾਜ਼ਮ ਸੀ ਤੇ ਉਹਦੀ ਵਰਦੀ ਵਾਲੀ ਫੋਟੋ ਚੱਲ ਗਈ, ਪਰ ਜਿਹੜੇ ਮਾੜੇ ਲੋਕ ਸੀ ਉਹਨਾਂ ਨੇ ਕੀ ਕੀਤਾ ਕਿ ਇਸ ਬਲਵਿੰਦਰ ਸਿੰਘ ਸ਼ਹੀਦ ਨੂੰ ਇਹ ਕਹਿ ਕੇ ਲੋਕਾਂ 'ਚ ਗਾਲਾਂ ਕਢਵਾਈਆਂ, ਲਾਹਣਤਾਂ ਪਵਾਈਆਂ ਕਿ ਇਹ ਸੂਬੇ ਬੁੱਚੜ ਦੀ ਜਵਾਨੀ ਵੇਲੇ ਦੀ ਫੋਟੋ ਆ। ਤੇ ਇਸ ਤਰੀਕੇ ਨਾਲ ਹੀ ਹੋਰ ਬਹੁਤ ਜ਼ਿਆਦਾ ਮਾੜੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਦਰਬਾਰ ਸਾਹਿਬ ਦੇ ਕਈ ਇਹੋ ਜਿਹੀਆਂ AI ਨਾਲ ਫੋਟੋਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਬਾਰੇ ਅਕਾਲ ਤਖਤ ਸਾਹਿਬ ਨੇ, ਸ਼੍ਰੋਮਣੀ ਕਮੇਟੀ ਨੇ ਰੂਟੀਨ ਅਨੁਸਾਰ ਆਪਦੀ ਪ੍ਰਤੀਕਿਰਿਆ ਕੀਤੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਆਪਾਂ ਨੂੰ ਪਤਾ ਹੀ ਆ ਵੀ ਕੌਣ ਕਰਦਾ। ਕਿਸੇ ਸਿੱਖ ਨੇ, ਕਿਸੇ ਮੁਸਲਮਾਨ ਨੇ, ਕਿਸੇ ਈਸਾਈ ਨੇ ਜਾਂ ਕਿਸੇ ਹੋਰ ਨੇ ਤਾਂ ਇਹੋ ਜਿਹਾ ਕੰਮ ਕਰਨਾ ਨਹੀਂ। ਜੋ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਥੁਣਸ ਹੈ, ਸਿੱਖਾਂ ਨੂੰ ਜਲੀਲ ਕਰਨ ਦੀ ਬਿਰਤੀ ਕਿੰਨਾ ਚਾਹੋ ਪਤਾ ਹੀ ਆਪਾਂ ਨੂੰ। ਨਾਲ ਕਰਾੜਾ ਦੋਸਤੀ 10 ਗੁਰੂ ਸਾਹਿਬਾਨ ਨੇ ਜਿਨ੍ਹਾਂ ਬਾਰੇ ਸਾਨੂੰ ਮੱਤ ਦਿੱਤੀ ਹੈ, ਚੱਬ ਲੱਗ ਖਾਲਸਾ ਰਹੇ ਨਿਆਰਾ, ਭਾਈ ਬਾਹਮਣ ਤੋਂ ਬਚ ਕੇ ਰਿਓ। ਤੇ ਅਸੀਂ ਦੇਖ ਰਹੇ ਹਾਂ ਕਿ ਸਾਡੀ ਕੌਮ ਦੇ ਵਿੱਚ ਅੱਜ ਵੀ ਇੱਕ ਮਾਤਾ ਦਾ ਮਾਲ ਹੈਗਾ ਜਿਹੜਾ ਅੰਨੀ ਦੇ ਥੇ ਇਹਨਾਂ ਤੇ ਯਕੀਨ ਕਰੀ ਜਾਂਦਾ ਤੇ ਉਹ ਹਮੇਸ਼ਾ ਆਪਣੇ ਜੁੱਤੀਆਂ ਮਾਰਦੇ। ਤੇ ਇਸ ਦੌਰ ਵਿੱਚ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਬਹੁਤ ਸਾਰੇ ਲਾਭ ਵੀ ਹੁੰਦੇ ਆ, ਨੁਕਸਾਨ ਬਹੁਤ ਹੋਣ ਲੱਗ ਪਏ ਔਰ ਸਾਨੂੰ ਧਿਆਨ ਦੇਣ ਦੀ ਲੋੜ ਆ। ਅੱਜ ਇਹ ਗੱਲ ਦੀ ਬੜੀ ਤਕਲੀਫ ਹੋਈ ਕਿ ਬਹੁਤ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਬੜਾ ਸਤਿਕਾਰ ਆ ਕੌਮ 'ਚ, ਉਹ ਵੀ ਇਸ ਚੱਕਰ 'ਚ ਉਲਝ ਗਈਆਂ। ਉਹਨਾਂ ਨੇ ਵੀ ਭਾਈ ਜਗਤਾਰ ਸਿੰਘ ਹਵਾਰੇ ਦੇ ਮਾਤਾ ਦੇ ਚਲਾਣੇ ਦੇ ਉੱਤੇ ਗਾਂਹ ਦੀ ਗਾਂਹ ਚਰਚਾ ਕਰਤੀ। ਸੋ ਸਮਾਂ ਜਿਹੜਾ ਉਹ ਮੰਗ ਕਰਦਾ ਕਿ ਹਰ ਗੱਲ ਦੀ ਪਹਿਲਾਂ ਪੌਣ ਛਾਣ ਕਰ ਲਿਆ ਕਰੀਏ। ਐਵੇਂ ਹੀ ਕਿਸੇ ਦੇ ਬਾਰੇ ਕੁਝ ਕਹਿ ਦੇਣਾ, ਲੋਕ ਬੜੇ ਖਰਾਬ ਨੇ ਜੀ। ਤੇ ਇਹ ਗੱਲ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਆਪਣੀ ਕੌਮ ਦੇ ਵਿੱਚ ਬਹੁਤ ਵਖਰੇਵੇਂ ਨੇ, ਧਿਰਾਂ ਧੜੇ ਨੇ, ਸੈਂਸਿਟਿਵ ਬਹੁਤ ਆ। ਤੇ ਕੋਈ ਵੀ ਕਿਸੇ ਦੇ ਬਾਰੇ ਕੋਈ ਇਹੋ ਜਿਹੀ ਗੱਲ ਬਣਾ ਕੇ ਪਾ ਦੂ ਤੇ ਆਪਾਂ ਸਾਰੇ ਜਾਣੇ ਉਸ ਟਰੈਪ 'ਚ ਫਸ ਕੇ ਉਹ ਆਪਦੀ ਥਾਂ ਤੇ ਸੱਚਾ ਹੋਊਗਾ ਕਿ ਮੈਂ ਇਹ ਗੱਲ ਕੀਤੀ ਕੋਈ ਨਹੀਂ। ਸੋ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਸਾਨੂੰ ਜ਼ਿੰਮੇਵਾਰ ਬਣਨ ਦੀ ਲੋੜ ਆ। ਜਿਹੜੇ ਮਾੜੀ ਬਿਰਤੀ ਵਾਲੇ ਲੋਕ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਉਹਨਾਂ ਨੇ ਹਟਣਾ ਨਹੀਂ। ਅਸੀਂ ਬੜੀ ਵਾਰ ਇਹਨਾਂ ਲੋਕਾਂ ਨੂੰ ਫੋਨ ਕਰੀਦੇ ਆ, ਮੈਸੇਜ ਕਰੀਦਾ, ਬਹੁਤ ਇਹਨਾਂ ਨੂੰ ਤਾੜਨਾ ਕਰੀਦੀ ਆ, ਪਰ ਉਹ ਬੇਪਰਵਾਹ ਨੇ। ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਥੱਲੇ 300 ਬੰਦੇ ਨੇ ਵਾਹਿਗੁਰੂ ਲਿਖਿਆ ਹੁੰਦਾ, 400 ਨੇ ਸ਼ੇਅਰ ਕੀਤਾ ਹੁੰਦਾ, 500 ਨੇ ਲਾਈਕ ਕੀਤਾ ਹੁੰਦਾ। ਵਿੱਚ ਸਾਡੇ ਵਰਗੇ ਦੀ ਸੱਚੀ ਗੱਲ ਕੌਣ ਸੁਣਦਾ। ਖੈਰ, ਜਿਹੜਾ AI ਵਾਲਾ ਮਸਲਾ ਉਹ ਜ਼ਿਆਦਾ ਸੀਰੀਅਸ ਆ, ਜਿਹਦੇ ਰਾਹੀਂ ਸਾਡੇ ਧਰਮ ਨੂੰ, ਸਾਡੇ ਇਤਿਹਾਸ ਨੂੰ, ਸਾਡੇ ਫਲਸਫੇ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬ੍ਰਾਹਮਣਵਾਦੀ ਤਾਕਤਾਂ ਪੂਰਾ ਜ਼ੋਰ ਲਾ ਰਹੀਆਂ ਨੇ। ਜਿਹੜਾ 5 ਸਦੀਆਂ ਦਾ ਵੈਰ ਆ ਉਹ ਇਸੇ ਤਰੀਕੇ ਨਾਲ ਹੀ ਅਗਲੇ ਕੱਢਣ ਨੂੰ ਫਿਰਦੇ ਆ। ਤੇ ਬ੍ਰਾਹਮਣਵਾਦ ਨੇ ਹਮੇਸ਼ਾ ਹੀ ਕੋਈ ਨਾ ਕੋਈ ਪੁੱਠੀ ਕਰਤੂਤ ਹੀ ਕਰਨੀ ਹੁੰਦੀ ਆ। ਹੁਣ ਇਹ ਗੱਲ ਨੰਗੀ ਚਿੱਟੀ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੜ੍ਹ ਆਇਆ ਉਹਦੇ ਪਿੱਛੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ, ਉਹਨੇ ਜਦੋਂ ਹਾਈ ਕੋਰਟ ਦੇ ਵਿੱਚ ਕਿਹਾ ਕਿ ਭਾਖੜਾ ਡੈਮ ਤੋਂ ਜੇ ਸਹੀ ਸਮੇਂ ਤੇ ਪਾਣੀ ਛੱਡਿਆ ਜਾਂਦਾ ਤਾਂ ਇੰਨੇ ਹਾਲਾਤ ਗੰਭੀਰ ਨਹੀਂ ਸੀ ਹੋਣੇ। ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸੀਨੀਅਰ ਵਕੀਲ ਜਿਹੜਾ ਇਹਨਾਂ ਵੱਲੋਂ ਰਜੇਸ਼ ਗਰਗ ਪੇਸ਼ ਹੋਇਆ, ਉਹਨੇ ਅਦਾਲਤ ਵਿੱਚ ਹਾਈ ਕੋਰਟ 'ਚ ਕਿਹਾ ਬਈ ਇੱਥੇ ਸਾਡੇ ਕੋਲ ਜਿਹੜਾ ਪਾਣੀ ਸੀ ਉਹ ਕਾਫੀ ਹੋ ਗਿਆ ਸੀ ਤੇ ਜੇ ਅਸੀਂ ਉਦੋਂ ਛੱਡਦੇ ਮੌਕੇ ਸਿਰ ਤਾਂ ਹੜ੍ਹ ਨਾ ਆਉਂਦੇ, ਪਰ ਫਿਰ ਜਦੋਂ ਪਾਣੀ ਬਹੁਤ ਜ਼ਿਆਦਾ ਹੋ ਗਿਆ ਉਹਨੇ ਹੜ੍ਹ ਲੈ ਜਾਂਦੇ। ਇਹ ਜਿਹੜੀ ਸਾਰੀ ਹਾਈ ਕੋਰਟ ਦੀ ਸੁਣਵਾਈ ਹੋਈ ਆ, ਇਹਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਆ ਕਿ ਹਰਿਆਣੇ ਵਾਲਿਆਂ ਦਾ ਇਸ ਸਾਰੀ ਵਿਉਂਤਬੰਦੀ ਵਿੱਚ ਖੱਟੜ ਹੋਣਾ ਦਾ ਕੋਈ ਬਿੰਗਾ ਟੇਢਾ ਸਿੱਧਾ ਹੱਥ ਜ਼ਰੂਰ ਆ। ਜਿਹੜੀ
ਇਹ ਪੰਜਾਬ ਦੇ ਵਿੱਚ ਹੜ੍ਹ ਲਿਆਉਣ ਦੀ ਜਿਹੜੀ ਅੰਦਰ ਸੋਚ ਸੀ, ਜਿਹੜੀ ਗੰਦੀ ਭੈੜੀ ਨੀਤ ਸੀ, ਉਹ ਹੈ ਤਾਂ ਦਿੱਲੀ ਵਾਲਿਆਂ ਦੀ, ਭਾਰਤ ਵਾਲਿਆਂ ਦੀ, ਸਾਰਿਆਂ ਦੀ ਆ, ਪਰ ਮਨੋਹਰ ਲਾਲ ਖੱਟੜ ਵੱਲ ਵਾਰ-ਵਾਰ ਉਂਗਲ ਜਾਂਦੀ ਹੈ। ਅਗਲਾ ਬਾਹਮਣ ਆ, ਹਿੰਦੂ ਆ, ਸਿੱਖੀ ਦਾ ਦੁਸ਼ਮਣ ਆ। ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਦਾ ਇੱਕ ਵਾਰੀ ਝਮੇਲਾ ਪਾ ਕੇ ਬਹਿ ਗਿਆ ਸੀ, ਤੇ ਕਿਉਂ ਅਗਲੇ ਖੈਰ ਕਰਨਗੇ, ਤਾਂ ਅਸੀਂ ਕਮਲੇ ਆ ਨਾ, ਸਾਡੀ ਕੌਮ ਦੇ ਜਿਹੜੇ ਐਵੇਂ ਇਹਨਾਂ ਨੂੰ ਜੱਫੀਆਂ ਪਾਉਂਦੇ ਫਿਰਦੇ। 9 ਮਾਸ ਦਾ ਰਿਸ਼ਤਾ। ਜਦੋਂ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ, ਉਦੋਂ ਮੋਦੀ ਸਰਕਾਰ ਨੇ ਇੱਕ ਵੱਡਾ ਸਾਰਾ ਫਰਲਾ ਕੱਢਤਾ, ਜਿਹਦੇ ਚ ਭਾਈ ਰਾਜੋਆਣਾ ਦੀ ਫਾਂਸੀ ਸਮੇਤ ਬਹੁਤ ਸਾਰੇ ਜੇਲ੍ਹਾਂ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਹੁਕਮ ਸੀ। ਤੇ ਅੱਜ ਕੀ ਹੋ ਰਿਹਾ? ਅੱਜ ਸਾਰੇ ਇਸ ਗੱਲ ਦੀ ਚਰਚਾ ਹੋ ਰਹੀ ਆ, ਜਿਹੜਾ ਕੱਲ ਸੁਪਰੀਮ ਕੋਰਟ ਨੇ ਕਿਹਾ ਕਿ ਰਾਜੋਆਣੇ ਨੂੰ ਫਾਂਸੀ ਦਿੱਤੀ ਕਾਹਤੋਂ ਨਹੀਂ ਹੁਣ ਤੱਕ। ਤੇ ਆਪਾਂ ਨੂੰ ਇਹ ਵੀ ਪਤਾ ਕਿ ਅਮਿਤ ਸ਼ਾਹ ਨੇ ਪਿੱਛੇ ਜੇ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੱਲ ਛੇੜੀ ਸੀ, ਤੇ ਕਿਵੇਂ ਟੁੱਟ ਕੇ ਪੈ ਗਿਆ ਸੀਗਾ ਵੀ ਅਸੀਂ ਤਾਂ ਉਹਨੂੰ ਫਾਂਸੀ ਦੇਣੀ ਦੇਣੀ। ਸੋ ਇੱਕ ਪਾਸੇ ਤਾਂ ਬੀਜੇਪੀ ਵਾਲੇ, ਬ੍ਰਾਹਮਣਵਾਦੀ, ਗੰਗੂਵਾਦੀ, ਇਹ ਸਾਰੇ ਲੋਕ ਕਹਿੰਦੇ ਆ ਕਿ ਜੀ ਪੰਜਾਬ ਜਿਹੜਾ ਹੈ, ਪੰਥ ਜਿਹੜਾ ਹੈ, ਅਸੀਂ ਇਹਦਾ ਬੜਾ ਸਤਿਕਾਰ ਕਰਦੇ ਹਾਂ, ਸਿੱਖਾਂ ਦੀਆਂ ਕੁਰਬਾਨੀਆਂ। ਬੀਜੇਪੀ ਵਾਲੇ ਸਿੱਖ ਜਿਹੜੇ ਆ, ਕੋਈ ਪੁਰੀ ਲਾ ਲਓ, ਕੋਈ ਮਨਜਿੰਦਰ ਸਰਸਾ, ਕੋਈ ਲਾਲਪੁਰਾ, ਕੋਈ ਚਟਾਪੁਰਾ, ਬੜੇ ਨੇ ਉਹਨਾਂ ਕੋਲ। ਉਹ 24 ਘੰਟੇ ਇਹੀ ਰਾਗ ਅਲਾਪਦੇ ਰਹਿੰਦੇ ਆ ਕਿ ਜੀ ਮੋਦੀ ਸਾਹਿਬ ਤਾਂ ਸਿੱਖਾਂ ਦੀ ਬਹੁਤ ਕਦਰ ਕਰਦੇ, ਬੀਜੇਪੀ ਤਾਂ ਸਿੱਖਾਂ ਦੇ ਵਾਰੇ-ਵਾਰੇ ਜਾਂਦੀ। ਤੇ ਹੁਣ ਇਹ ਗੱਲ ਸਪਸ਼ਟ ਵਾ ਕਿ ਜਿਹੜਾ ਸੁਪਰੀਮ ਕੋਰਟ ਦਾ ਹੁਣ ਆਇਆ ਨਾ, ਐਵੇਂ ਨਾ ਸਮਝੋ ਵੀ ਸੁਪਰੀਮ ਕੋਰਟ ਨੇ ਆਜ਼ਾਦ ਤੌਰ ਤੇ ਕੋਈ ਗੱਲ ਕਹੀ ਆ। ਇਹ ਜੱਜ, ਜਿਹੜੇ ਜੱਜ ਸਾਹਿਬਾਨ ਨੇ ਸਾਡੇ ਇੱਥੇ ਮੁਲਕ ਦੇ ਵਿੱਚ, ਭਾਰਤ ਵਿੱਚ, ਉਹ ਇਹਨਾਂ ਸਿਆਸੀ ਭਲਵਾਨਾਂ ਦੇ ਮਥਾਜ ਜੇ ਬਣ ਕੇ ਚੱਲਦੇ ਆ। ਪਤਾ ਨਾ, ਪਿੱਛੇ ਜੇ ਇੱਕ ਸੁਪਰੀਮ ਕੋਰਟ ਦਾ ਜੱਜ ਜਿਹੜਾ, ਉਹ ਬਾਅਦ ਵਿੱਚ ਬੀਜੇਪੀ ਨੇ ਰਾਜ ਸਭਾ ਦਾ ਮੈਂਬਰ ਵੀ ਬਣਾ ਲਿਆ, ਤੇ ਹੁਣ ਵਾਲੇ ਨੇ ਵੀ ਤਾਂ ਰਾਜ ਸਭਾ ਦਾ ਮੈਂਬਰ ਬਣਨਾ ਹੈ। ਸੋ ਜਦੋਂ ਸੁਪਰੀਮ ਕੋਰਟ ਦੀ ਜੱਜ ਦੀ ਕੁਰਸੀ ਤੇ ਬਹਿ ਕੇ ਇਹੋ ਜਿਹੀਆਂ ਗੱਲਾਂ ਕਰ ਲੈਂਦੇ ਆ ਪਹਿਲਾਂ, ਜਿਹਦੇ ਨਾਲ ਬੀਜੇਪੀ ਦਾ ਪੱਖ ਮਜ਼ਬੂਤ ਹੋਵੇ, ਉਹਨਾਂ ਦੇ ਸਿਆਸੀ ਸਵਾਰਥ ਪੂਰੇ ਹੁੰਦੇ ਹੋਣ, ਤੇ ਬਾਅਦ ਵਿੱਚ ਫਿਰ ਇਹਦਾ ਲਾਹਾ ਲਿਆ ਜਾਂਦਾ। ਸੋ ਇਸ ਤਰੀਕੇ ਨਾਲ ਜੱਜ ਸਾਹਿਬ ਨੇ ਬੀਜੇਪੀ ਦੇ ਹੱਥ ਮਜ਼ਬੂਤ ਕਰਦਿਆਂ ਹੋਇਆਂ ਇਹ ਜਿਹੜਾ ਫੈਸਲਾ ਦਿੱਤਾ। ਇਹਦੇ ਸਾਹਮਣੇ ਹੁਣ ਉਹ ਚੇਤੇ ਕਰੋ ਗੱਲ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣੇ ਦੀ ਫਾਂਸੀ ਜਿਹੜੀ ਸੀਗੀ ਉਹ ਮਾਫ ਕੀਤੀ ਸੀ। ਹੁਣ ਇਹਦੇ ਤੋਂ ਆਪਾਂ ਅਗਲੀ ਗੱਲ ਤੇ ਵੀ ਆ ਜਾਓ। ਜਦੋਂ ਸਨ 2012 ਦੇ ਵਿੱਚ ਭਾਈ ਰਾਜੋਆਣੇ ਦੀ ਫਾਂਸੀ ਦੀ ਤਰੀਕ ਮਿਥੀ ਗਈ, ਤਾਂ ਸਮੁੱਚਾ ਸਿੱਖ ਜਗਤ ਸੜਕਾਂ ਤੇ ਆ ਗਏ। ਸਾਰੀ ਕੌਮ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ, ਜਿਹੜੀ ਬੇਅੰਤੇ ਬੁੱਚੜ ਨੂੰ ਉਡਾਇਆ, ਇਹਦਾ ਬੜਾ ਮਾਣ ਆ। ਔਰ ਬਾਕੀ ਸਾਰੇ ਸਿੰਘਾਂ ਤੇ ਵੀ ਮਾਣ ਆ। ਕਈ ਇਸ ਕੇਸ ਵਿੱਚ ਬਰੀ ਹੋ ਗਏ, ਕਈ ਜੇਲ੍ਹਾਂ 'ਚ ਨੇ, ਤੇ ਉਹ ਵੀ ਨੇ ਜਿਹੜੇ ਫੜੇ ਤਾਂ ਗਏ ਸੀ ਪਰ ਉਹ ਕੇਸ ਵਿੱਚ ਨਹੀਂ ਰੱਖੇ ਗਏ, ਕਈ ਫੜੇ ਹੀ ਨਹੀਂ ਗਏ। ਹਿੱਸਾ ਤਾਂ ਹੈਗੇ ਆ ਨਾ, ਬੜੇ ਲੋਕ। ਸਾਰਿਆਂ ਦਾ ਹੀ ਸਤਿਕਾਰ ਆ ਜਿਨ੍ਹਾਂ ਨੇ ਬੇਅੰਤੇ ਵਰਗੇ ਜ਼ਾਲਮ ਤੋਂ ਕੌਮ ਦਾ ਖਹਿੜਾ ਛੁਡਾਇਆ। ਤੇ ਅੱਜ ਵੀ ਹੈ। ਪਰ ਜਦੋਂ ਭਾਈ ਰਾਜੋਆਣੇ ਦੀ ਫਾਂਸੀ ਦਾ ਮੁੱਦਾ ਹੋਇਆ, ਉਦੋਂ ਬਾਦਲ ਦਾ ਰਾਜ ਸੀ, ਤੇ ਪੂਰਾ ਪੰਥ ਸੜਕਾਂ ਤੇ ਆ ਗਏ। ਸੋਸ਼ਲ ਮੀਡੀਆ ਦਾ ਉਦੋਂ ਦੌਰ ਨਵਾਂ-ਨਵਾਂ ਆਇਆ ਸੀ, ਤੇ ਪਹਿਲੀ ਵਾਰ ਕੌਮ ਨੇ ਸੋਸ਼ਲ ਮੀਡੀਆ ਨੂੰ ਪੂਰਾ ਰੱਜ ਕੇ, ਦੱਬ ਕੇ ਵਰਤਿਆ, ਤੇ ਸਾਰੇ ਸੰਸਾਰ ਦੇ ਵਿੱਚੋਂ ਜੋ ਹਮਾਇਤ ਇਸ ਅੰਦੋਲਨ ਨੂੰ ਮਿਲੀ, ਉਹਨੇ ਇੱਕ ਕਮਾਲ ਦਾ ਮਾਹੌਲ ਸਿਰਜਿਆ, ਜਿਹਦੇ ਵਿੱਚ ਆਖਰ ਬਾਦਲ ਨੂੰ, ਵੱਡੇ ਨੂੰ, ਤੇ ਉਹਦੇ ਪੁੱਤ ਨੂੰ, ਸੁਖਬੀਰ ਨੂੰ, ਪਿਓ ਪੁੱਤ ਦੋਨੇ ਦਿੱਲੀ ਜਾਣ ਲਈ ਮਜਬੂਰ ਹੋ ਗਏ। ਪਹਿਲਾਂ ਤਾਂ ਇਸ ਪਾਸੇ ਜਾਣ ਨੂੰ ਤਿਆਰ ਨਹੀਂ ਸੀ, ਪਰ ਜਦੋਂ ਸਾਰੇ ਦੁਨੀਆ ਭਰ ਦੇ ਵਿੱਚੋਂ ਦਬਾਅ ਬਣਿਆ, ਫਿਰ ਇਹ ਦਿੱਲੀ ਗਏ। ਉੱਥੇ ਮਿੰਨਤਾਲਾ ਕਰਕੇ ਰਾਹ ਕੱਢਿਆ, ਤੇ ਫਾਂਸੀ ਦੀ ਜਿਹੜੀ ਉਹ ਤਰੀਕ ਸੀਗੀ, ਸਜ਼ਾ ਸੀ, ਇੱਕ ਵਾਰੀ ਟਲ ਗਈ। ਉਸ ਦਿਨ ਤੋਂ ਬਾਅਦ ਭਾਈ ਰਾਜੋਆਣੇ ਨੇ ਉਹਨਾਂ ਸਾਰੇ ਸਿੱਖਾਂ ਨੂੰ ਤਾਂ ਭੁਲਾ ਦਿੱਤਾ ਜਿਨ੍ਹਾਂ ਨੇ ਇਹ ਮਾਹੌਲ ਸਿਰਜਿਆ ਸੀ ਕਿ ਬਾਦਲ ਜੋੜੀ ਨੂੰ ਦਿੱਲੀ ਜਾਣਾ ਪਿਆ। ਬਾਅਦ ਵਿੱਚ ਉਹਨਾਂ ਨੇ ਬਾਦਲ ਪਰਿਵਾਰ
ਜਾਂ ਬਾਦਲ ਸਰਕਾਰ ਜਾਂ ਬਾਦਲ ਦਲ ਨਾਲ ਹੀ ਆਪਦੇ ਸੰਬੰਧ ਰੱਖ ਲਏ। ਬਾਕੀ ਕੌਮ ਨੂੰ ਤਾਂ ਜਿੰਨਾ ਕੁ ਤੰਗ ਕਰ ਸਕਦੇ ਸੀ ਚਿੱਠੀਆਂ ਚੁੱਠੀਆਂ ਲਿਖ ਕੇ, ਜਿੰਨਾ ਕੁ ਮਾੜਾ ਚੰਗਾ ਸੁਣ ਸਕਦੇ ਸੀ, ਕਹਿ ਸਕਦੇ ਸੀ, ਉਹ ਸਾਰਾ ਕੁਝ ਹੀ ਹੋਏ। ਸਿੱਖ ਜਗਤ ਦਾ ਦਿਲ ਬੜਾ ਵੱਡਾ, ਸਿੱਖ ਤੰਗ ਬੜੇ ਹੋਏ, ਸਿੱਖਾਂ ਨੂੰ ਮਾਨਸਿਕ ਸੰਤਾਪ ਬੜਾ ਝੱਲਣਾ ਪਿਆ। ਮੇਰੇ ਪਿੰਡ ਦੇ ਬਿਲਕੁਲ ਨਾਲ ਆ ਭਾਈ ਰਾਜੋਆਣੇ ਦਾ ਪਿੰਡ, ਤੇ ਇਹਨਾਂ ਦੇ ਪਰਿਵਾਰ ਨਾਲ ਮਿਲਵਰਤਨ ਘਰ ਜਾਂਦੇ ਰਹੇ ਆ, ਬਾਹਰੋਂ ਅੰਦਰੋਂ ਮਾਇਆ ਦੇ ਗੱਫੇ ਆਉਂਦੇ ਰਹੇ, ਉਹ ਵੀ ਦੇਣ ਜਾਂਦੇ ਰਹੇ। ਤੇ ਜਿਹੜਾ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ, ਜਿਹਨੂੰ ਭਾਈ ਰਾਜੋਆਣਾ ਨੇ ਭੈਣ ਬਣਾਇਆ, ਉਹ ਲੁਧਿਆਣੇ ਰਹਿੰਦੇ ਆ। ਉੱਥੇ ਵੀ ਜਾਣਾ ਤੇ ਉੱਥੇ ਵੀ ਜਿਹੜੀ ਸੰਗਤ ਵੱਲੋਂ ਬਾਹਰੋਂ ਦਸਵੰਧ ਆਉਂਦਾ ਸੀ ਉਹ ਦੇ ਕੇ ਆਉਂਦੇ ਰਹੇ। ਮੇਰੇ ਵਰਗੇ ਹੋਰ ਬੜੇ ਹੋਣਗੇ, ਸ਼ਰਧਾ ਸਤਿਕਾਰ ਪਿਆਰ ਕੁਰਬਾਨੀ ਦਾ। ਕੌਮ ਦਾ ਹੱਕ, ਕੌਮ ਤੇ ਇਹਨਾਂ ਦਾ ਹੱਕ ਆ ਤੇ ਕੌਮ ਵੀ ਇਹਨਾਂ ਤੇ ਹੱਕ ਸਮਝਦੀ ਸੀ। ਪਰ ਪਤਾ ਨਹੀਂ ਕਿਹੋ ਜਿਹਾ ਹਿਸਾਬ ਦਾ ਬਣਿਆ, ਹੋਰ ਕਿਸੇ ਵੀ ਸਿੱਖ ਜੁਝਾਰੂ ਨੇ ਇਹਨਾਂ ਵਾਂਗ ਨਹੀਂ ਕੀਤਾ। ਇਹਨਾਂ ਨੇ ਬਾਦਲ ਪਰਿਵਾਰ ਨਾਲ ਆਪਦਾ ਨਾਤਾ ਜਦੋਂ ਜੋੜਿਆ ਤਾਂ ਬਹੁਤ ਵਾਰੀ ਇਹ ਤੇ ਚਰਚਾ ਹੋਈ, ਕਈਆਂ ਨੇ ਪੁੱਛਣਾ ਤੇ ਆਪਾਂ ਵੀ ਕਹਿ ਦੇਣਾ ਤੇ ਲੋਕਾਂ ਨੇ ਵੀ ਮੰਨਣਾ, ਹਾਲਾਂਕਿ ਗੱਲ ਉਹ ਸੱਚੀ ਹੈਗੀ ਜਾਂ ਨਹੀਂ। ਪਰ ਆਪ ਦਾ ਦਿਲ ਜਿਹਾ ਟਿਕਾਉਣ ਦੇ ਲਈ ਆਪ ਹੀ ਇੱਕ ਦਲੀਲ ਜੀ ਘੜ ਲਈ ਵੀ ਹੋ ਸਕਦਾ ਭਾਈ ਰਾਜੋਆਣੇ ਨੂੰ ਲੱਗਦਾ ਹੋਵੇ ਕਿ ਬਾਕੀ ਜਿਹੜੀ ਗੱਲ ਆ ਕੌਮ ਦੀ, ਉਹਨਾਂ ਵਿੱਚੋਂ ਇਕੱਲੇ ਇਹ ਨੇ ਬਾਦਲ ਪਿਓ ਪੁੱਤ ਜਿਨ੍ਹਾਂ ਦੀ ਬੀਜੇਪੀ ਨਾਲ ਨੇੜਤਾ ਵਾ, ਬੀਜੇਪੀ ਨਾਲ ਸਾਂਝ, ਤੇ ਇਹ ਬਾਕੀਆਂ ਵਾਂਗੂ ਨਹੀਂ ਹੈ। ਬਾਕੀ ਤਾਂ ਫੇਰ ਵੀ ਮਨਾ ਲੈ ਜਾ ਸਕਦੇ ਆ। ਇਹਨਾਂ ਰਾਹੀਂ ਇੱਕ ਵਾਰੀ ਰਿਹਾਈ ਲਈਏ, ਫੇਰ ਦੇਖ ਲਾਂਗੇ ਬਾਕੀ ਕੌਮ ਕਿੱਥੇ ਚੱਲੀ। ਵਾਕਿਆ ਹੀ ਜੇ ਬਾਦਲ ਪਿਓ ਪੁੱਤ ਭਾਈ ਰਾਜੋਆਣਾ ਦੀ ਰਿਹਾਈ ਕਰਾ ਦੇਣ ਤਾਂ ਕੌਮ ਦਾ ਕੀ ਢਿੱਡ ਦੁਖਦਾ ਜੀ। ਕੌਮ ਤਾਂ ਬੜੀ ਬਲਿਹਾਰੇ ਜਾਊਗੀ, ਥੈਂਕਫੁਲ ਹੋਵਾਂਗੇ, ਸਤਿਕਾਰ ਕਰਾਂਗੇ ਇਸ ਗੱਲ ਲਈ ਘੱਟੋ ਘੱਟ ਕਿ ਤੁਸੀਂ ਜੀ ਛੜਾਤਾ। ਪਿਛਲੇ ਸਮੇਂ ਵਿੱਚ ਬੜੇ ਇਹੋ ਜਿਹੇ ਮੌਕੇ ਆਏ ਨੇ ਜਦੋਂ ਇੱਕ ਇੱਕ ਵੋਟ ਦੀ, ਇੱਕ ਇੱਕ ਮੈਂਬਰ ਪਾਰਲੀਮੈਂਟ ਦੀ ਹਮਾਇਤ ਦੀ ਬੜੀ ਕਸੂਤੀ ਲੋੜ ਸੀ ਮੋਦੀ ਹੋਣਾ ਨੂੰ। ਉਸ ਮੌਕੇ ਜੇ ਚਾਹੁੰਦੇ ਤਾਂ ਬਾਦਲ ਪਿਓ ਪੁੱਤ ਉਹਨਾਂ ਨੂੰ ਕਹਿ ਛੱਡਦੇ ਕਿ ਸਾਨੂੰ ਮੋਦੀ ਸਾਹਿਬ ਬੇਸ਼ੱਕ ਕੋਈ ਵਜ਼ਾਰਤ ਨਾ ਦਿਓ, ਕੋਈ ਸਾਨੂੰ ਅਹੁਦਾ ਸ਼ਹੁਦਾ ਨਾ ਦਿਓ, ਪਰ ਸਾਡਾ ਇੱਕ ਕੰਮ ਕਰ ਦਿਓ, ਭਾਈ ਰਾਜੋਆਣੇ ਦੀ ਜਿਹੜੀ ਆ ਫਾਂਸੀ ਉਹਦੇ ਵਾਲਾ ਵਰਕਾ ਪਾੜ ਦਿਓ। ਜਿਵੇਂ ਭਾਈ ਰਣਜੀਤ ਸਿੰਘ ਦੀ ਰਿਹਾਈ ਆਪਾਂ ਕੀਤੀ ਆ, ਉਵੇਂ ਇਹ ਵੀ ਗੱਲ ਨਿਬੇੜੋ। ਸਿਆਸੀ ਖੇਤਰ ਵਿੱਚ ਜਿਹੜੇ ਵਿਚਰਦੇ ਲੋਕ ਨੇ ਉਹਨਾਂ ਦਾ ਤਾਂ ਇਹੀ ਕੰਮ ਹੁੰਦਾ ਨਾ, ਤੇ ਇਸ ਗੱਲ ਦੀ ਜ਼ਿੰਮੇਵਾਰੀ ਇਹਨਾਂ ਸਿਰ ਬਣਦੀ ਸੀ, ਕਿਉਂਕਿ ਕੌਮ ਜਿਹੜੀ ਆ ਉਹਦੇ ਵਿੱਚ ਇਹਨਾਂ ਸਾਰਿਆਂ ਨੂੰ ਛੱਡ ਕੇ ਰਾਜੋਆਣੇ ਨੇ ਇਕੱਲਾ ਇਹਨਾਂ ਵੱਲ ਆਪਦਾ ਝੁਕਾ ਰੱਖਿਆ, ਇਹਨਾਂ 'ਚ ਆਪਦਾ ਵਿਸ਼ਵਾਸ ਰੱਖਿਆ। ਪਰ ਅੱਜ ਤੱਕ ਦੀ ਇਸ ਗੱਲ ਦੀ ਗਾਰੰਟੀ ਦਿੱਤੀ ਜਾ ਸਕਦੀ ਆ ਵੀ ਕਦੇ ਵੀ ਮੋਦੀ ਹੁਣਾਂ ਕੋਲੇ, ਅਮਿਤ ਸ਼ਾਹ ਕੋਲੇ ਆਕੜ ਕੇ ਦਲੀਲ ਨਾਲ, ਤਰਕ ਨਾਲ, ਜਿੱਦ ਨਾਲ ਇਹ ਗੱਲ ਕਦੇ ਬਾਦਲ ਪਰਿਵਾਰ ਨੇ ਨਹੀਂ ਕੀਤੀ ਕਿ ਬਾਕੀ ਸਾਰੀਆਂ ਗੱਲਾਂ ਬਾਅਦ ਚ ਕਰਾਂਗੇ ਜੀ, ਪਹਿਲਾਂ ਸਾਡਾ ਇਹ ਕੰਮ ਮੇਲਾ। ਹੁਣ ਜਦੋਂ ਕਿਸੇ ਨਾਲ ਬਣਦੀ ਹੋਵੇ ਉੱਥੇ ਤਾਂ ਮਾਣ ਨਾਲ ਕਿਹਾ ਜਾ ਸਕਦਾ ਵੀ ਅਸੀਂ ਜੀ ਪੂਰੀ ਕੌਮ ਤੁਹਾਡੇ ਲੇਖੇ ਲਾਤੀ, ਪੰਜਾਬ ਤੁਹਾਡੇ ਮਗਰ ਖੜਾ ਕਰਤਾ, ਹੁਣ ਸਾਡੇ ਲਈ ਇੰਨਾ ਕੁ ਤਾਂ ਕਰ ਦੋ। ਕਿੰਨਾ ਇਹਨਾਂ ਦਾ ਮੇਲ ਜੋਲ ਰਿਹਾ ਸਰਕਾਰਾਂ ਹਟਾਈਆਂ ਨੇ। ਇਹਨਾਂ ਨੇ ਕਦੇ ਉਹ ਗੱਲ ਨਹੀਂ ਕੀਤੀ ਜਿਨ੍ਹਾਂ ਦਿਨਾਂ 'ਚ ਬਣਦੀ ਸੀ, ਤੇ ਜਦੋਂ ਵਿਗੜ ਗਈ ਉਦੋਂ ਪਾਰਲੀਮੈਂਟ ਦੇ ਵਿੱਚ ਖੜ ਕੇ ਇਹੋ ਜਿਹਾ ਮਾਹੌਲ ਬਣਾਤਾ ਕਿ ਆਕੜ ਕੇ, ਪੂਰਾ ਚੜ ਕੇ ਅਮਿਤ ਸ਼ਾਹ ਨੇ ਕਿਹਾ ਕਿ ਉਹਨੂੰ ਤਾਂ ਰਾਜੋਆਣੇ ਨੂੰ ਤਾਂ ਹੈ ਹੀ ਨਹੀਂ ਹੈਗਾ ਵੀ ਮੈਂ ਰਿਗਰੈਟ ਨਹੀਂ ਕਰਦਾ ਹੈਗਾ ਤੇ ਅਸੀਂ ਤਾਂ ਉਹਨੂੰ ਫਾਂਸੀ ਚਾੜਾਂਗੇ ਜੇ ਇਹ ਜਿਹੀਆਂ ਗੱਲਾਂ ਕੀਤੀ। ਕੰਮ ਖਰਾਬ ਕਰਨ ਵਾਲੀ ਗੱਲ ਤਾਂ ਬੀਬਾ ਨੇ ਕਰਤੀ ਆ, ਪਰ ਬਣਾਉਣ ਵਾਲੀ ਗੱਲ, ਉਹਦੀ ਰਿਹਾਈ ਵਾਲੀ ਗੱਲ, ਉਹ ਤਾਂ ਆਪਾਂ ਕਦੇ ਨਹੀਂ ਦੇਖੀ। ਔਰ ਇਹ ਗੱਲ ਦੀ ਹਰੇਕ ਸਿੱਖ ਗਾਰੰਟੀ ਦੇ ਸਕਦਾ ਕਿ ਕਦੇ ਵੀ ਬਾਦਲ ਨੇ, ਵੱਡੇ ਨੇ ਜਾਂ ਛੋਟੇ ਨੇ, ਉੱਥੇ ਇਹੋ ਜਿਹੀ ਗੱਲ ਨਹੀਂ ਕਦੇ ਕੀਤੀ। ਖੈਰ, ਜਦੋਂ ਆਪਾਂ ਸਾਰੇ ਹਾਲਾਤ ਉੱਤੇ ਨਜ਼ਰ ਮਾਰਦੇ ਹਾਂ, ਬਹਿਬਲ ਤੇ ਬਰਗਾੜੀ ਕਾਂਡ ਤੋਂ ਬਾਅਦ ਪੂਰੇ ਪੰਥ ਵਿੱਚ ਬਾਦਲਕਿਆਂ ਖਿਲਾਫ ਰੋਸ ਸੀ, ਪਰ ਰਾਜੋਆਣੇ ਨੇ ਕਿਹਾ ਵੀ ਮੈਨੂੰ ਨਹੀਂ ਪਰਵਾਹ ਸਿੱਖਾਂ ਦੀ,
ਮੈਂ ਤਾਂ ਬਾਦਲ ਕਿਆਂ ਦੇ ਨਾਲ ਖੜਾ। ਸੰਗਰੂਰ ਲੋਕ ਸਭਾ ਚੋਣ ਆ ਗਈ, ਸਾਰੀ ਕੌਮ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਰਾਜੀ ਸੀ ਤੇ ਬਾਦਲ ਕਿਆਂ ਨੂੰ ਕੋਈ ਉਮੀਦਵਾਰ ਹਾਮੀ ਨਹੀਂ ਸੀ ਭਰਦਾ। ਸਾਡੇ ਕੁਝ ਸਿੱਖ ਜੁਝਾਰੂ ਨੇ ਲੁਧਿਆਣੇ ਇਲਾਕੇ ਦੇ, ਜਿਨ੍ਹਾਂ ਦਾ ਕੌਮ 'ਚ ਬੜਾ ਸਤਿਕਾਰ ਆ, ਉਹਨਾਂ ਨੇ ਜਦੋਂ ਗੱਲ ਕੀਤੀ ਬੀਬੀ ਕਮਲਦੀਪ ਕੌਰ ਨੂੰ ਮਿਲੇ, ਬੀਬੀ ਨੇ ਵੀ ਕਹਿਤਾ ਵੀ ਨਹੀਂ ਅਸੀਂ ਨਹੀਂ ਜੀ ਇਸ ਕੰਮ 'ਚ ਆਵਾਂਗੇ, ਬਿਲਕੁਲ ਨਹੀਂ। ਪਰ ਸਾਡੇ ਸਭ ਦੇ ਸਾਹਮਣੇ ਆ ਕਿ ਬਲਟੋਹਾ ਸਾਹਿਬ ਨੇ ਬੀਬੀ ਨੂੰ ਗੱਡੀ 'ਚ ਬਿਠਾਇਆ ਤੇ ਰਾਜੋਆਣਾ ਸਾਹਿਬ ਦੇ ਜਾ ਕੇ ਪਟਿਆਲੇ ਮੱਥੇ ਲਾਤਾ ਤੇ ਉੱਥੇ ਇਹ ਗੱਲ ਬਣੀ ਕਿ ਚੋਣ ਲਾਜ਼ਮੀ ਲੜਾਂਗੇ। ਬਾਦਲ ਦਲ ਦਾ ਸਿਰਫ ਇੱਕ ਨਕਤੀ ਪ੍ਰੋਗਰਾਮ ਸੀ ਕਿ ਸਾਨੂੰ ਵੋਟ ਪਵੇ ਨਾ ਪਵੇ, ਬੀਬੀ ਕਮਲਦੀਪ ਕੌਰ ਹਾਰਦੀ ਆ ਹਰੇ, ਪਰ ਘੱਟੋ ਘੱਟ ਮਾਨ ਦੀ ਵੋਟ ਤਾਂ ਇੰਨੀ ਕੁ ਘਟੂਗੀ ਨਾ, ਪੰਥਕ ਵੋਟ, ਕਿਉਂਕਿ ਬੀਬੀ ਕਮਲਦੀਪ ਕੌਰ ਦਾ ਭਰਾ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ, ਉਹ ਵੀ ਇਸ ਇਲਾਕੇ ਦੇ ਵਿੱਚ ਬੜੀ ਨਾਮਵਰ ਸ਼ਖਸੀਅਤ ਦੇ ਤੌਰ ਤੇ ਵਿਚਰਦਾ ਰਿਹਾ। ਜਿਹੜੀ ਬੀਬੀ ਕਮਲਦੀਪ ਕੌਰ ਦੀ ਭੈਣ ਬੀਬੀ ਅਮਨਦੀਪ ਕੌਰ ਨੂੰ ਕੈਟ ਟੋਲੇ ਨੇ ਘਰੇ ਗੋਲੀਆਂ ਮਾਰ ਕੇ ਕਤਲ ਕਰਤਾ, ਸ਼ਹੀਦ ਕਰਤਾ, ਉਹ ਵੀ ਗੱਲ ਸਾਰੇ ਦੁਨੀਆ ਨੂੰ ਉਸ ਇਲਾਕੇ ਪਤਾ। ਤੇ ਜੋ ਇਸ ਪਰਿਵਾਰ ਨਾਲ ਬੀਤਿਆ ਉਹ ਕੋਈ ਲੁਕਿਆ ਛਿਪਿਆ ਨਹੀਂ। ਇਸ ਕਾਰਨ ਕਰਕੇ ਬਹੁਤ ਸਾਰੇ ਸਿੱਖ ਸੋਚਣਗੇ ਹੀ, ਕਹਿਣਗੇ ਹੀ ਕਿ ਬੀਬੀ ਕਮਲਦੀਪ ਕੌਰ ਨੂੰ ਵੋਟ ਪਾਉਣੀ ਚਾਹੀਦੀ ਹੈ। ਭਾਈ ਰਾਜੋਆਣੇ ਨੇ ਬਾਦਲ ਕਿਆਂ ਦੇ ਮਗਰ ਲੱਗ ਕੇ ਉੱਥੇ ਬੀਬੀ ਕਮਲਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਤਾਂ ਕਿ ਸਾਰੇ ਸਿੱਖ ਕੌਮ ਦੇ ਜਜ਼ਬਾਤਾਂ ਦੇ ਉਲਟ ਚੱਲ ਕੇ ਸਿਮਰਜੀਤ ਸਿੰਘ ਮਾਨ ਦੀ ਵੋਟ ਘਟੇ ਤੇ ਜੇ ਹੋ ਸਕੇ ਤਾਂ ਕਿਸੇ ਤਰੀਕੇ ਨਾਲ ਇਹ ਮਾਨ ਦਲ ਵਾਲਾ ਉਮੀਦਵਾਰ ਹਾਰ ਹੀ ਜਾਵੇ, ਤਾਂ ਕਿ ਅਸੀਂ ਕਹੀਏ ਵੀ ਅਸੀਂ ਤਾਂ ਬਰਗਾੜੀ ਬਿਹਬਲ ਕੀਤਾ ਸੀ, ਇਹਨੇ ਕੀ ਕੀਤਾ ਸੀ, ਇਹ ਹਰਾਤਾ ਲੋਕਾਂ ਨੇ, ਕਾਂਗਰਸ ਜਿਤਾਤੀ ਜਾਂ ਫਲਾਨਾ। ਇਸ ਤਰੀਕੇ ਦੀ ਗੰਦੀ ਵਿਉਂਤਬੰਦੀ ਦਾ ਹਿੱਸਾ ਬਣ ਕੇ ਭਾਈ ਰਾਜੋਆਣਾ ਨੇ ਕੌਮ ਨੂੰ ਹੋਰ ਦੁਖੀ ਕੀਤਾ। ਫਿਰ ਇਸੇ ਤਰੀਕੇ ਨਾਲ ਜਦੋਂ ਵੀ ਕਿਤੇ ਮੌਕਾ ਮਿਲਿਆ, ਭਾਈ ਰਾਜੋਆਣਾ ਨੇ ਸਿੱਖ ਜੁਝਾਰੂਆਂ ਜਾਂ ਸਿੱਖ ਸੰਘਰਸ਼ ਦੇ ਉਲਟ ਹੀ ਕੋਈ ਨਾ ਕੋਈ ਗੱਲ ਕਰਨੀ। ਹਮੇਸ਼ਾ ਬਾਦਲ ਦਲ ਦਾ ਪਿੱਠ ਪੂਰਨਾ ਤੇ ਕੋਈ ਨਾ ਕੋਈ ਪੱਜ ਬਣਾ ਕੇ, ਬਹਾਨਾ ਬਣਾ ਕੇ ਉਹਨਾਂ ਸਾਰਿਆਂ ਨੂੰ ਜਲੀਲ ਕਰਨਾ ਜਿਹੜੇ 2012 ਦੇ ਵਿੱਚ ਰਾਜੋਆਣੇ ਦੀ ਫਾਂਸੀ ਦੇ ਖਿਲਾਫ ਝੰਡੇ ਚੱਕੀ ਫਿਰਦੇ ਸੀ। ਕੀ ਕਰੀਏ ਹੁਣ, ਨਾ ਕੋਈ ਮਾੜਾ ਕਹਿਣ ਜੋਗਾ, ਨਾ ਕੋਈ ਮਾੜਾ ਬੋਲਣ ਜੋਗਾ। ਭਾਈ ਰਾਜੋਆਣਾ ਚੱਕੀ ਜਾਂਦੇ ਆ ਫੱਟੇ ਤੇ ਬਾਹਰ ਭੈਣ ਨਾ ਕੋਈ ਉਹਨਾਂ ਨੂੰ ਗੱਲ ਕਹਿਣ ਜੋਗੇ, ਵੀਰ ਜੀ ਕਰਕੇ ਪੂਰੀ ਕੌਮ ਨੂੰ ਕਹਿੰਦੇ ਜੀ ਸਾਨੂੰ ਨਹੀਂ ਪਤਾ ਤੁਸੀਂ ਕੀ ਸੋਚਦੇ ਹੋ ਵੀਰ ਜੀ, ਐ ਕਹਿੰਦੇ। ਬਾਦਲ ਕਿਆਂ ਦੇ ਨਾਲ ਜੇਕਰ ਭਾਈ ਰਾਜੋਆਣਾ ਖੜੇ ਸੀ, ਪੂਰੀ ਕੌਮ ਜਲੀਲ ਹੋ ਕੇ ਚੁੱਪ ਕਰਕੇ ਬੈਠੀ ਰਹੀ ਵੀ ਚਲੋ ਜੇਕਰ ਇਸ ਤਰੀਕੇ ਨਾਲ ਹੀ ਭਾਈ ਰਾਜੋਆਣਾ ਦੀ ਰਿਹਾਈ ਹੋ ਜਾਵੇ ਤਾਂ ਸੌਦਾ ਮਾੜਾ ਨਹੀਂ। ਪਰ ਅੱਜ ਦੀ ਤਰੀਕ ਵਿੱਚ ਆਪਣੇ ਸਾਹਮਣੇ ਆ, ਹੁਣ ਤਾਂ ਵਿਗੜੀ ਗਈ ਰਾਜੋਆਣੇ ਤੋਂ, ਰਾਜੋਆਣੇ ਦੀ ਰਿਹਾਈ ਦਾ ਗੱਲ ਹੁਣ ਕਿਵੇਂ ਕਰਨੀ ਆ। ਬਾਦਲ ਕਿਆਂ ਨੇ ਜਦੋਂ ਬਣਦੀ ਸੀ ਉਦੋਂ ਨਹੀਂ ਕੀਤੀ, ਹੁਣ ਕੀ ਕਰ ਲੈਣਾ ਇਹਨਾਂ। ਸੋ ਜਿਹੜੀ ਭਾਈ ਰਾਜੋਆਣੇ ਦੀ ਰਿਹਾਈ ਨਹੀਂ ਹੋਈ, ਇਹ ਕਲੰਕ ਬਾਦਲ ਕਿਆਂ ਦੇ ਸਿਰ। ਬਾਕੀ ਤਾਂ ਸਾਰੀ ਸੰਗਤ ਨੇ ਉਦੋਂ ਪੈਰ ਗੱਡ ਕੇ ਭਾਈ ਰਾਜੋਆਣੇ ਦੀ ਹਮਾਇਤ ਕੀਤੀ ਸੀ। ਉਹਨਾਂ ਸਾਰਿਆਂ ਨੂੰ ਜਲੀਲ ਕਰਕੇ, ਉਹਨਾਂ ਸਾਰਿਆਂ ਨੂੰ ਤੰਗ ਕਰਕੇ ਰੱਖੇ ਤਾਂ ਫਿਰ ਇਕੱਲੇ ਬਾਦਲ ਦਲ ਵਾਲੇ ਸੀ ਨਾ ਭਾਈ ਰਾਜੋਆਣਾ ਸਾਹਿਬ ਨੇ। ਹਾਲਾਂਕਿ ਇੱਕ ਵਕਤ ਉਹ ਵੀ ਆਇਆ ਜਦੋਂ ਆਰਐਸਐਸ ਨੇ ਬਾਦਲ ਦਲ ਆਪਣੇ ਬੀਜੇਪੀ ਨੇ ਐਲਾਨੀਆ ਤੌਰ ਤੇ ਪੰਜਾਬੀ ਟ੍ਰਿਬਿਊਨ ਦੀ ਵੱਡੀ ਖਬਰ ਫਰੰਟ ਪੇਜ ਤੇ ਲੱਗੀ ਸੀ, ਮੈਂ ਰੱਖੀ ਆ ਸਾਹਿਬ। ਉਹ ਕਹਿੰਦੇ ਜੀ ਅਸੀਂ ਤਾਂ ਜੇਲ੍ਹਾਂ 'ਚ ਬੈਠੇ ਜੁਝਾਰੂਆਂ ਨੂੰ ਸਾਰਿਆਂ ਨੂੰ ਛੱਡ ਕੇ ਜਿਹੜਾ 1997 ਤੋਂ 2002 ਵਾਲਾ ਟਾਈਮ ਲੰਘਿਆ ਵੀ ਸਿੱਖਾਂ ਦੇ ਜਜ਼ਬਾਤੀ ਮੁੱਦੇ ਆ ਜਿਹੜੇ ਉਹ ਆਪਾਂ ਹੱਲ ਕਰ ਸਕਦੇ ਆ, ਕਾਲੀ ਸੂਚੀ ਰੱਦ ਕਰ ਦਿੰਨੇ ਆ ਤੇ ਹੋਰ ਆ ਸਾਰਾ ਕੁਝ ਲਿਖਿਆ ਉਹਨਾਂ ਨੇ। ਤੇ ਉਹ ਕਹਿੰਦੇ ਜੀ 14 ਨਕਾਤੀ ਪ੍ਰੋਗਰਾਮ ਸੀਗਾ ਜਿਹਦੇ ਨਾਲ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਲਾਉਣੀ ਸੀ। ਪਰ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਅੜ ਗਿਆ ਵੀ ਜੇ ਇਹ ਸਿੱਖ ਜੁਝਾਰੂਆਂ ਨੂੰ, ਪੰਥਕ ਸੋਚ ਵਾਲਿਆਂ ਨੂੰ, ਖਾਲਿਸਤਾਨੀਆਂ ਨੂੰ
ਕਿਸੇ ਤਰੀਕੇ ਦੀ ਰਾਹਤ ਮਿਲ ਗਈ, ਮੈਂ ਪੱਟਿਆ ਜਾਊਂਗਾ, ਫਿਰ ਤਾਂ ਕੌਮ ਦੇ ਹੀਰੋ ਇਹ ਹੋਣਗੇ। ਤੇ ਭਾਈ ਰਾਜੋਆਣਾ ਸਾਹਿਬ ਭਾਲਦੇ ਆ ਇਹਨਾਂ ਤੋਂ ਰਿਹਾਈਆਂ। ਸੋ ਭਾਈ ਰਾਜੋਆਣਾ ਦੀ ਅੱਜ ਵੀ ਰਿਹਾਈ ਸਾਰੀ ਸੰਗਤ ਚਾਹੁੰਦੀ ਹੈ। ਅੱਜ ਵੀ ਕੌਮ ਚਾਹੁੰਦੀ ਆ ਕਿ ਭਾਈ ਰਾਜੋਆਣਾ ਆਪਣੇ ਪਰਿਵਾਰ ਚ ਆਉਣ, ਆਪਣੇ ਘਰ ਆਉਣ। ਬੇਸ਼ੱਕ ਜਿੱਥੇ ਹੋਰ ਇੰਨੇ ਤੰਗ ਕਰਨ ਵਾਲੀਆਂ ਬਿਆਨਬਾਜ਼ੀਆਂ ਕਰੀ ਜਾਂਦੇ ਆ, ਭਾਈ ਰਾਜੋਆਣਾ ਵੀ ਕਰ ਲਿਆ ਕਰਨ, ਪਰ ਉਹ ਆਪਣੇ ਘਰ ਆਉਣ। ਤੇ ਇਸ ਗੱਲ ਲਈ ਸੰਗਤ ਦੋਸ਼ੀ ਨਹੀਂ ਹੈ। ਜੇ ਫਾਂਸੀ ਜਾਂ ਰਿਹਾਈ ਨਹੀਂ ਹੋ ਰਹੀ, ਇਹਦੇ ਲਈ ਇੱਕੋ ਇੱਕ ਪਰਿਵਾਰ ਦੋਸ਼ੀ ਹੈ, ਜਿਹਦੇ ਮਗਰ ਲੱਗ ਕੇ ਕਦੇ ਇਹਨਾਂ ਨੇ, ਭਾਈ ਰਾਜੋਆਣੇ ਨੇ ਇਹ ਨਹੀਂ ਸੋਚਿਆ ਬਈ ਬੜੇ ਸਿੰਘ ਜਿਨ੍ਹਾਂ ਦਾ ਬੜਾ ਵੱਡਾ ਕੌਮ ਦੇ ਸੰਘਰਸ਼ ਵਿੱਚ ਯੋਗਦਾਨ ਆ, 30-35 ਸਾਲ ਤਾਂ ਭਾਈ ਲਾਲ ਸਿੰਘ ਅਕਾਲਗੜ੍ਹ ਜੇਲ੍ਹ 'ਚ ਬੈਠੇ ਰਹੇ ਆ। 1992 ਚ ਲੁਧਿਆਣੇ ਮੈਂ ਤੇ ਮੇਰੇ ਇੱਕ ਸਾਥੀਆਂ ਦਾ ਘਟਨਾਕ੍ਰਮ ਵਾਪਰਿਆ। ਅਸੀਂ ਆਸੇ-ਪਾਸੇ ਸੀਗੇ ਤੇ ਮੈਂ ਹਰ ਰੋਜ਼ ਅਖਬਾਰ ਪੜ੍ਹਦਾ ਹੁੰਦਾ ਸੀ। ਉਹਨਾਂ ਦਿਨਾਂ 'ਚ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਗ੍ਰਿਫਤਾਰੀ ਦੀ ਖਬਰਾਂ ਬੜੀਆਂ ਛਪਦੀਆਂ ਹੁੰਦੀਆਂ ਸੀ 92 ਚ। ਇਹ 2008-9 ਚ ਮੈਂ ਜੇਲ੍ਹ ਗਿਆ, ਉਦੋਂ ਭਾਈ ਲਾਲ ਸਿੰਘ ਜੇਲ੍ਹ 'ਚ ਬੈਠੇ ਸੀ। ਮੈਂ ਹੈਰਾਨ ਹੋ ਗਿਆ ਵੀ ਇੰਨਾ ਲੰਮਾ ਅਰਸਾ। ਤਾਂ ਹੁਣ ਆਹ ਜਦੋਂ ਕਰੋਨਾ ਵਾਲਾ ਆਇਆ ਚੱਕਰ ਜਿਹਾ 19 ਚ, ਉਦੋਂ ਬਾਹਰ ਆਏ। ਕਦੇ ਉਹਨਾਂ ਨੂੰ ਤਾਂ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੰਦਰ ਮਿਲਣ ਨਹੀਂ ਗਏ, ਨਾ ਕੋਈ ਹੋਰ ਅਕਾਲੀ ਲੀਡਰ ਮਿਲਣਗੇ। ਭਾਈ ਜਗਤਾਰ ਸਿੰਘ ਹਵਾਰਾ ਹੋਰ ਬੜੇ ਨੇ ਕੌਮ ਦੇ ਲਈ। ਭਾਈ ਜਗਤਾਰ ਸਿੰਘ ਤਾਰਾ, ਕੀ ਨੁਕਸਾ ਉਹਨਾਂ 'ਚ? ਕਦੇ ਦੇਖਿਆ ਵੀ ਬਾਦਲ ਦਲ ਦਾ ਕੋਈ ਲੀਡਰ, ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਾਦਲ ਕਿਆ ਨੇ ਭੇਜਿਆ ਹੋਵੇ? ਭਾਈ ਰਾਜੋਆਣਾ ਨੇ ਕਦੇ ਨਹੀਂ ਸੋਚਿਆ ਕਿ ਮੇਰੇ 'ਚ ਕੀ ਖਾਸ ਆ ਜਿਹੜਾ ਬਾਕੀਆਂ 'ਚ ਨਹੀਂ ਹੈਗਾ, ਤੇ ਬਾਕੀਆਂ ਨੂੰ ਕਿਉਂ ਨਹੀਂ ਮਿਲਦੇ। ਅਸਲ ਵਿੱਚ ਉਹਨਾਂ ਨੇ, ਬਾਦਲ ਕਿਆ ਨੇ, ਆਪਦੀ ਸਿਆਸਤ ਦੇ ਹਿਸਾਬ ਨਾਲ ਬਾਕੀ ਸਿੱਖ ਜੁਝਾਰੂਆਂ ਤੋਂ ਵੱਖਰਾ ਕਰਕੇ ਚੜਾਉਣ ਦੇ ਲਈ ਵੀ ਤੂੰ ਭਾਈ ਉਹਨਾਂ ਦੇ ਖਿਲਾਫ ਬੋਲੀ ਜਾਇਆ ਕਰ, ਤੇ ਉਹ ਤਾਂ ਨਹੀਂ ਤੇਰੇ ਖਿਲਾਫ ਬੋਲਣ ਜੋਗੇ। ਅੱਜ ਦੀ ਤਰੀਕ ਵਿੱਚ ਵੀ ਜਿੰਨੀਆਂ ਕੁ ਗੱਲਾਂ ਮੈਂ ਕਰ ਲਈਆਂ, ਕਈਆਂ ਨੂੰ ਚੰਗੀਆਂ ਨਹੀਂ ਲੱਗਣੀਆਂ। ਅੱਜ ਦੀ ਤਰੀਕ ਵਿੱਚ ਵੀ ਕੋਈ ਪੰਥਕ, ਕੋਈ ਖਾਲਿਸਤਾਨੀ, ਕੋਈ ਸਿੱਖ ਭਾਈ ਰਾਜੋਆਣੇ ਦੇ ਉਲਟ ਨਹੀਂ ਬੋਲ ਸਕਦਾ। ਉਹ ਜਿੰਨਾ ਮਰਜ਼ੀ ਤੰਗ ਕਰ ਸਕਦਾ। ਪਰ ਜਿਹੜੀ ਗੱਲ ਇਹ ਸਾਰੇ ਮਸਲੇ ਵਿੱਚੋਂ ਨਿਕਲਦੀ ਆ, ਬਾਦਲ ਕਿਆ ਨੇ ਕਰਾੜਾਂ ਨਾਲ ਦੋਸਤੀ ਪਾਈ ਸੀ। ਬਾਣੀ 'ਚ ਲਿਖਿਆ ਨਾ, ਨਾਲ ਕਰਾੜਾਂ ਦੋਸਤੀ। ਤੇ ਉਹੋ ਜਿਹਾ ਰੰਗ ਭਾਗ ਲੱਗ ਗਿਆ, ਉਹੋ ਜਿਹਾ ਫਿਰ ਜੇ ਨਹੁੰ ਕਹਿੰਦੇ ਹੁੰਦੇ ਆ ਗਵਾਂਢਣ ਦਾ ਜੇ ਰੂਪ ਨਾ ਆਵੇ ਤਾਂ ਨਖਰਾ ਤਾਂ ਆ ਹੀ ਜਾਂਦਾ ਨਾ। ਉਹੋ ਜਿਹੀਆਂ ਆਦਤਾਂ ਪਾ ਲਈਆਂ ਕਰਾੜਾਂ ਵਾਲੀਆਂ ਬਾਦਲ ਕਿਆ ਨੇ। ਤੇ ਭਾਈ ਰਾਜੋਆਣਾ ਦੀ ਫਾਂਸੀ ਦਾ ਰਾਹ ਪੂਰਾ ਪੱਧਰਾ ਕਰਕੇ ਆਰਾਮ ਨਾਲ ਅਗਲੇ ਬੈਠੇ। ਤੋ ਇਹ ਜਿਹੜੀ ਆਪਾਂ ਗੱਲ ਕਰਦੇ ਆ, ਉਹਨਾਂ ਨੂੰ ਤਾਂ ਇਹ ਆ ਵੀ ਪਹਿਲਾਂ ਅਫਜ਼ਲ ਗੁਰੂ ਫਾਂਸੀ ਚਾੜਿਆ, ਹੁਣ ਯਾਸਨ ਮਲਕ ਵੀ ਚਾੜਨਾ। ਤੇ ਹੁਣ ਆਪਾਂ ਸਿੱਖਾਂ ਚੋਂ ਵੀ, ਕਿਉਂਕਿ ਸਬਕਾ ਸਾਥ ਸਬਕਾ ਵਿਕਾਸ, ਸਾਰਿਆਂ ਕੌਮਾਂ ਨੂੰ ਇੱਕੋ ਜਿਹਾ ਸਮਝਦੇ ਆ ਨਾ ਅਗਲੇ। ਤੋ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਬਾਦਲਕਿਆਂ ਦੇ ਰਾਹੀਂ ਬ੍ਰਾਹਮਣਵਾਦ ਕਰਨ ਕਰਾਉਣ ਨੂੰ ਪੂਰੀ ਤਰ੍ਹਾਂ ਤਿਆਰ ਆ। ਤੇ ਤੁਹਾਡੇ ਸਾਹਮਣੇ ਹੈ ਕਿ ਇਹਨਾਂ ਨੂੰ ਕੋਈ ਸ਼ਰਮ ਹੈ ਨਹੀਂ ਬਾਦਲਕਿਆਂ ਨੂੰ ਵੀ ਸਾਡੀ ਕਰਕੇ ਇਹ ਕੀ ਭਾਣਾ ਵਾਪਰ ਰਿਹਾ। ਸੋ ਅੱਜ ਸਾਰੇ ਅਖਬਾਰਾਂ ਦੇ ਵਿੱਚ ਇਸ ਮਸਲੇ ਤੇ ਬੜੀ ਚਰਚਾ ਹੋ ਰਹੀ ਆ, ਤੇ ਬਹੁਤ ਇਸ ਗੱਲ ਦੇ ਉੱਤੇ ਇੱਕ ਸ਼ਾਂਤੀ ਜੀ ਵੀ ਕਹੀਏ ਕੀ ਤੇ ਕਿਵੇਂ ਨਾ ਕਹੀਏ। ਖੈਰ ਜਿੰਨੀ ਕੁ ਗੱਲ ਦੀ ਲੋੜ ਸੀ ਆਪਾਂ ਕਰ ਲਈ ਆ। ਹੁਣ ਅਗਲੇ ਮੁੱਦੇ ਵੱਲ ਆਉਂਦੇ ਆ। ਬਈ ਹਰ ਰੋਜ਼ ਕੋਈ ਨਾ ਕੋਈ ਭਈਆ ਉੱਠ ਕੇ ਚੈਨਲਾਂ ਦੇ ਉੱਤੇ ਬੋਲਦਾ ਹੈ, ਵੀਡੀਓਜ਼ ਆਉਂਦੀਆਂ ਨੇ 84 ਦੁਹਰਾ ਦੇਾਂਗੇ। ਜਦੋਂ ਵੀ ਇਹ ਗੱਲ ਆਉਂਦੀ ਆ ਤਾਂ ਸਾਡੇ ਬਹੁਤ ਸਾਰੇ ਭਰਾ ਕਹਿੰਦੇ ਆ ਵੀ ਤੁਸੀਂ ਪੰਜਾਬ ਦੇ ਵਿੱਚ ਕੁਝ ਇਹੋ ਜਿਹੇ ਮੁੱਦੇ ਨਾ ਹੀ ਛੇੜਿਆ ਕਰੋ, ਬਾਹਰ ਬੈਠੇ ਆਪਣੇ ਜਿਹੜੇ ਸਿੱਖ ਨੇ ਉਹਨਾਂ ਦਾ ਬੜਾ ਬੁਰਾ ਹਾਲ ਆ। ਹਾਲਾਂਕਿ ਬਾਹਰ ਜਿਹੜੇ ਬੈਠੇ ਆ ਯੂਪੀ ਬਿਹਾਰ ਜਾਂ ਹੋਰਨਾਂ ਥਾਵਾਂ ਤੇ ਸਾਡੇ ਸਿੱਖ, ਉਹ ਕੁਝ ਹੋਰ ਬਾਤ ਪਾਉਂਦੇ ਆ। ਉਹ ਕਹਿੰਦੇ ਜਿਹੜੇ ਗਾਂਧੀਵਾਦੀ ਨੇ, ਜਿਨ੍ਹਾਂ ਨੇ ਮੈਥੀ ਲਿਆ ਦੀ ਛਿੱਤਰ ਖਾਣੇ ਆ, ਉਹਨਾਂ ਦੀ ਗੱਲ ਛੱਡੋ। ਬਾਕੀ ਤਾਂ ਅਸੀਂ ਇੰਨਾ ਕੁ ਇੰਤਜ਼ਾਮ ਕਰਕੇ ਬੈਠੇ ਆ ਵੀ ਬੁਰਜ ਖਲੀਫਾ ਜਿੱਡੇ ਜਿੱਡੇ ਢੇਰ ਲੱਗਣਗੇ ਪਹਿਲਾਂ ਸਾਨੂੰ, ਫੇਰ ਸਾਨੂੰ, ਅਸੀਂ ਤਾਂ ਜਿਹੜਾ ਮਰਨਾ ਜਾਂ ਬਚਣਾ ਉਹ ਬਾਅਦ ਦੀ ਗੱਲ। ਹੁਣ ਇਹ ਗੱਲ ਸੁਣ ਕੇ ਕਿ ਸਿੱਖ ਜਿਹੜੇ ਨੇ ਉਹ ਅੰਦਰ ਉਹਨਾਂ ਦੇ ਜੁਝਾਰੂ ਬਿਰਤੀ ਆ, ਜਿਹੜੇ ਆਪਣੇ ਆਪ ਨੂੰ ਲਿਬਰਲ ਓਪਨ ਮਾਈਂਡਡ ਕਹਾਉਂਦੇ ਆ ਸਿੱਖ, ਉਹਨਾਂ ਨੂੰ ਤਕਲੀਫ ਹੋਣੀ ਸੁਭਾਵਕ ਆ।
ਇਹ ਚਾਹੁੰਦੇ ਆ ਕਿ ਸਿੱਖ ਜਿਹੜੇ ਆ ਉਹ ਇਸ ਤਰੀਕੇ ਨਾਲ ਰਹਿਣ ਕਿ ਜਦੋਂ ਜੀ ਕਰੇ ਇਹਨਾਂ ਦੇ ਗਲਾਂ 'ਚ ਟਾਇਰ ਪੈ ਜਾਣ, ਜਦੋਂ ਜੀ ਕਰੇ ਇਹਨਾਂ ਦੇ ਛਿੱਤਰ ਫਿਰ ਜਾਣ। ਪਰ 1984 ਵਾਲੀ ਗੱਲ, ਜਿਵੇਂ ਇਹ ਇਸ ਦੁੱਲਟ ਏਜੰਸੀਆਂ ਵਾਲਾ ਜਿਹੜਾ ਸਾਬਕਾ ਅਧਿਕਾਰੀ ਕਹਿੰਦਾ ਹੁੰਦਾ ਯਾਦਵਿੰਦਰ ਕਰਫਿਊ ਦੇ ਪ੍ਰੋਗਰਾਮਾਂ 'ਚ, ਇੰਟਰਵਿਊਆਂ 'ਚ, ਵੀ ਸਿੱਖ ਹੁਣ ਕੁੱਟ ਨਹੀਂ ਖਾਂਦੇ। ਸਿੱਖ ਇਹ ਵੈਸੇ ਵੀ ਜਿਸ ਦੁਸ਼ਮਣ ਤੋਂ ਇੱਕ ਵਾਰੀ ਹਮਲਾ ਹੋ ਜੇ ਤਾਂ ਬੰਦੇ ਦਾ ਉਸ ਬਾਰੇ ਪਤਾ ਹੁੰਦਾ ਵੀ ਇਹ ਹਮਲਾ ਕਰ ਸਕਦਾ। ਉਦੋਂ ਆਪਾਂ ਨੂੰ ਭਲੇਸਾ ਹੀ ਐਡਾ ਵੱਡਾ ਦਿੱਤਾ ਹੋਇਆ ਸੀ। ਸੋ ਪੰਜਾਬ ਵਾਲੇ ਜਾਂ ਬੀਜੇਪੀ ਦੇ ਜਿਹੜੇ ਮਗਰ ਲੱਗੇ ਹੋਏ ਨੇ ਜਾਂ ਬਾਦਲਕਿਆਂ ਦੇ ਜਾਲ 'ਚ ਫਸੇ ਨੇ, ਇਹਨਾਂ ਦੀ ਗੱਲ ਛੱਡੋ। ਬਾਕੀ ਸਿੱਖਾਂ ਨੂੰ ਸਪਸ਼ਟ ਹੈ ਕਿ ਜੀ ਇਹਨਾਂ ਤੇ ਯਕੀਨ ਨਹੀਂ ਕਰਨਾ। ਗੱਲ ਇਹ ਹੈ, ਇਸ ਗੱਲ ਦਾ ਕੋਈ ਨਾ ਕੋਈ ਆਪਣੇ ਕੋਲ ਜਵਾਬ ਜ਼ਰੂਰ ਹੋਣਾ ਚਾਹੀਦਾ ਜਦੋਂ ਕਹਿੰਦੇ ਆ 84 ਦੁਹਰਾ ਦੇ। ਜਿਵੇਂ ਜਦੋਂ ਬਿਦਰਕਾਂਡ ਵਾਪਰਿਆ ਉਹਦਾ ਜਵਾਬ ਸੀਗਾ ਵੀ ਪਟਿਆਲੇ ਫਿਰ ਥਾਪਰ ਇੰਜੀਨੀਅਰਿੰਗ ਕਾਲਜ ਵਿੱਚ ਬਰਾਬਰ ਦੀ ਢੇਰੀ ਲਾਤੀ ਸੀ ਬਾਈ ਜੀ, ਨਿਬੇੜਤਾ ਸੀ ਹਿਸਾਬ ਕਿਤਾਬ। ਸੋ ਇਸ ਤਰੀਕੇ ਨਾਲ ਹੀ ਇੱਕ ਸੱਜਣ ਕੁਝ ਜ਼ਿਆਦਾ ਹੀ ਤਰਕ ਬਤਰਕ ਵਾਲਾ ਸੀ, ਉਹ ਬਾਤਾਂ ਜੀਆਂ ਪਾਈ ਜਾਵੇ। ਤੇ ਉਹਨੇ ਜਦੋਂ ਨਾਂ ਖੜਾ ਛੱਡਿਆ ਤੇ ਕਿਹਾ ਕਿ ਭਾਈ ਜਿਨ੍ਹਾਂ ਨੇ 1984 ਚ ਜਿਨ੍ਹਾਂ ਨੂੰ ਤੁਸੀਂ ਕਤਲ ਕੀਤਾ, ਇੱਕ ਹਫ਼ਤਾ ਲਾਇਆ, ਉਹਨਾਂ ਦਾ ਕੀ ਦੋਸ਼ ਸੀ? ਕਹਿੰਦਾ ਜੀ ਕੋਈ ਨਹੀਂ। ਮੈਂ ਕਿਹਾ ਫੇਰ ਸੋਚ ਲਾ, ਜਿਨ੍ਹਾਂ ਨੇ ਇੰਦਰਾ ਥੋਡੀ ਮਾਰੀ, ਸੋਧਾ ਲਾਇਆ, ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ, ਉਹਨਾਂ ਦੀ ਗੱਲ ਛੱਡ, ਬਾਕੀ ਜਿਨ੍ਹਾਂ ਦੇ ਨਾਲ ਰੇਪ ਹੋਏ, ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾਏ, ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ, ਕੋਈ ਦੋਸ਼ ਉਹਨਾਂ ਦਾ ਸੀਗਾ? ਕਹਿੰਦਾ ਜੀ ਬਿਲਕੁਲ ਨਹੀਂ। ਤੇ ਮੈਂ ਕਿਹਾ ਫਿਰ ਐਂ ਪੰਜਾਬ ਵਾਲਿਆਂ ਦੇ ਬਈ ਉਹਨਾਂ ਦਾ ਕੋਈ ਦੋਸ਼ ਨਹੀਂ ਸੀਗਾ ਜਿਨ੍ਹਾਂ ਬਾਰੇ ਤੁਸੀਂ ਦੋਸ਼ ਲਾਉਨੇ ਹੋ? ਅਸੀਂ ਤਾਂ ਕਹਿੰਦੇ ਆ ਕਿ ਏਜੰਸੀਆਂ ਨੇ ਮਾਰੇ, ਪਰ ਜੇ ਤੂੰ ਕਹਿੰਦਾ ਖਾੜਕੂਆਂ ਨੇ ਮਾਰੇ ਟ੍ਰੇਨਾਂ ਚੋਂ ਕੱਢ ਕੇ, ਬੱਸਾਂ ਚੋਂ ਕੱਢ ਕੇ, ਤਾਂ ਫਿਰ ਭਾਈ ਦੋਸ਼ ਇਹਨਾਂ ਦਾ ਵੀ ਨਹੀਂ ਸੀਗਾ, ਉਹਨਾਂ ਦਾ ਵੀ ਨਹੀਂ ਸੀ। ਫਿਰ ਹਿਸਾਬ ਕਿਤਾਬ ਬਰਾਬਰ। ਫਿਰ ਜਵਾਬ ਜਿਵੇਂ ਬਿਦਰਕਾਂਡ ਦਾ ਜਵਾਬ। ਸੋ ਅੱਜ ਦੀ ਤਰੀਕ ਵਿੱਚ ਕਈਆਂ ਨੂੰ ਇਹ ਗੱਲ ਮੇਰੀ ਹਜਮ ਨਹੀਂ ਹੋਣੀ, ਤੇ ਇਸ ਗੱਲ ਦੀ ਪਰਵਾਹ ਵੀ ਕੋਈ ਨਹੀਂ ਵੀ ਹਜਮ ਨਹੀਂ ਹੋਣੀ, ਪਰ ਨੀਤੀ ਜਾਂ ਇਤਿਹਾਸ ਇਹ ਮੰਗ ਕਰਦਾ ਕਿ ਸਾਡੇ ਕੋਲ ਜਵਾਬ ਹੋਣਾ ਚਾਹੀਦਾ। ਸਾਡੀ ਕੌਮ ਦੇ ਬੱਚੇ ਬਹੁਤ ਮਾਨਸਿਕ ਸੰਤਾਪ ਝੱਲਦੇ ਆ ਜਦੋਂ ਭਈਆ ਉੱਠ ਕੇ ਕਹਿੰਦਾ ਵੀ 84 ਦੁਹਰਾ ਦੇਂਗੇ। ਇਸ ਗੱਲ ਦਾ ਜਵਾਬ ਇਹੀ ਹੈ ਕਿ ਸਾਡੀ ਕੌਮ ਕੋਲ ਕੋਈ ਇਹੋ ਜਿਹਾ ਦਲੇਰ, ਇਤਿਹਾਸ ਨੂੰ ਬਦਲ ਦੇਣ ਵਾਲਾ, ਕੋਈ ਭਾਰਤੀ ਰਾਜਨੀਤੀ ਦਾ ਹਿੱਸਾ ਬਣ ਕੇ ਵਿਚਰਨ ਵਾਲਾ, ਜਿਵੇਂ ਹੁਣ ਕਈ ਜਿਹੜੇ ਅੱਡ ਅੱਡ ਅਕਾਲੀ ਦਲ ਬਣਾ ਕੇ ਸਾਡੇ ਲੋਕ ਭਾਰਤੀ ਰਾਜਨੀਤੀ ਵਿੱਚ ਸਰਗਰਮ ਹੋਏ ਫਿਰਦੇ, ਕਈ ਅਕਾਲੀ ਦਲ ਨੇ, ਕੋਈ ਇਹੋ ਜਿਹਾ ਆਗੂ ਸਿੱਖ ਕੌਮ ਚੋਂ ਪੈਦਾ ਹੋਵੇ, ਖੜ ਕੇ ਗੱਲ ਕਰੇ, ਜਿਹੜਾ ਐਲਾਨੀਆ ਤੌਰ ਤੇ ਕਹਿਣ ਜੋਗਾ ਹੋਵੇ ਕਿ ਜਿਵੇਂ ਰਾਜੀਵ ਗਾਂਧੀ ਨੇ 72 ਘੰਟੇ ਦਿੱਤੇ ਸੀ, ਜੇ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੋਇਆ ਤੇ ਮੇਰੇ ਹੁੰਦਿਆਂ ਕਿਸੇ ਵੀ ਤਰੀਕੇ ਨਾਲ ਕੁਝ ਇਹੋ ਜਿਹਾ ਵਾਪਰਿਆ, ਮੈਂ 72 ਘੰਟੇ ਜ਼ਰੂਰ ਦਊਂਗਾ, ਇੰਨੀ ਗੱਲ ਕਹਿ ਦੇਵੇ। ਤੇ ਉਦੋਂ ਬਾਅਦ ਸਾਰੇ ਭਾਰਤ ਦੇ ਵਿੱਚ ਮੈਨੂੰ ਪਤਾ ਇਹਨਾਂ ਲਾਲਿਆਂ ਦਾ, ਫਿਰ ਲਾਲਿਆਂ ਨੇ ਲਾਲੀਆਂ ਨੂੰ ਸਮਝਾਉਣਾ, ਤੇ ਲਾਲੀਆਂ ਨੇ 5 ਸਾਲ ਤੋਂ 15 ਸਾਲ ਦੇ ਹਰੇਕ ਨਿਆਣੇ ਨੂੰ ਨਾ ਘੋਲ ਕੇ ਪੜਾ ਦੇਣੀ ਆ ਗੱਲ ਇਹ, ਵੀ ਪੁੱਤ ਹੋਰ ਜੋ ਮਰਜ਼ੀ ਭਕਾਈ ਮਾਰ ਲਈ, ਆਹ ਗੱਲ ਕਦੇ ਨਾ ਦਿਮਾਗ 'ਚ ਲਿਆਈ ਵੀ 84 ਦੁਹਰਾ ਦੇਾਂਗੇ। ਉੱਥੇ ਜੇ 72 ਘੰਟੇ ਮਿਲ ਗਏ ਨਾ, ਫਿਰ ਕੋਈ ਟੱਲੀ ਖੜਕਾਉਣ ਵਾਲਾ ਨਹੀਂ ਲੱਭਣਾ। ਇਹ ਗੱਲ ਇਸ ਕਰਕੇ ਕਹਿਣੀ ਬਣਦੀ ਆ, ਜਿਹੜੇ ਬੀਬੇ ਬਾਲਕ ਸਿੱਖ ਆ ਉਹਨਾਂ ਨੂੰ ਤਕਲੀਫ ਹੋਈ ਹੋਣੀ ਆ, ਇਸ ਕਰਕੇ ਕਹਿਣੀ ਬਣਦੀ ਆ ਕਿ ਚੌਥੇ ਕੁ ਦਿਨ ਉੱਠ ਕੇ ਦੁੱਕੀ ਦਾ ਭਈਆ ਪੂਰੀ ਕੌਮ ਨੂੰ ਜਲੀਲ ਕਰਦਾ ਤੇ ਸਾਰਾ ਭਾਰਤ ਖਿੜਖਿੜ ਹੱਸਦਾ। ਜਿਵੇਂ ਸ਼ਰੀਕੇਬਾਜ਼ੀ ਵਿੱਚ ਸਾਂਝੀ ਨੂੰ, ਸੀਰੀ ਨੂੰ ਚਮਲਾ ਦਿੰਦੇ ਹੁੰਦੇ ਆ ਲੋਕ, ਬਈ ਦੁਸ਼ਮਣ ਨਾਲ, ਵਿਰੋਧੀ ਨਾਲ ਅਸੀਂ ਲੜਾਂਗੇ ਤਾਂ ਗੱਲ ਹੋਰ ਆ, ਤੇ ਤੂੰ ਚੌਥੇ ਕੁ ਦਿਨ ਕੋਈ ਚਵਲਪੁਣਾ ਕਰ ਦਿਆ ਕਰ, ਜੇ ਤੈਨੂੰ ਕੁਝ ਕਹਿਣਗੇ ਤਾਂ ਰੰਡੀ ਰੋਣਾ ਪੈ ਜਾਊਗਾ ਵੀ ਗਰੀਬ ਕੁੱਟਤਾ। ਉਵੇਂ ਇਹਨਾਂ ਨੇ
ਬਿਲਕੁਲ ਗਏ ਗੁਜ਼ਰੇ ਜੇ ਬੰਦੇ ਤਿਆਰ ਕੀਤੇ ਹੋਏ ਨੇ ਜਿਹੜੇ ਚੌਥੇ ਦਿਨ ਕਹਿ ਛੱਡਦੇ ਆ 84 ਦੁਹਰਾ ਦੀ। ਔਰ ਇਸ ਗੱਲ ਦੀ ਗਰੰਟੀ ਆ ਕਿਉਂਕਿ ਜਦੋਂ ਬੇਦਰ ਕਾਂਡ ਤੋਂ ਬਾਅਦ ਥਾਪਰ ਇੰਜੀਨੀਅਰਿੰਗ ਕਾਲਜ ਵਾਲਾ ਘਟਨਾਕ੍ਰਮ ਵਾਪਰਿਆ ਤਾਂ ਹਰਿਆਣੇ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਬੰਬੇ ਤੱਕ ਹਰੇਕ ਥਾਂ ਤੋਂ ਸਾਡੇ ਜੁਝਾਰੂ ਸਫ਼ਾਂ ਦੇ ਵਿੱਚ ਇਹ ਗੱਲ ਸੁਣਨ ਨੂੰ ਮਿਲਦੀ ਸੀ ਕਿ ਹੁਣ ਉਹਨਾਂ ਸੂਬਿਆਂ 'ਚ ਉਹਨਾਂ ਥਾਵਾਂ ਤੇ ਵੀ ਸਾਨੂੰ ਠਾਰਾਂ ਦਿੰਦੇ ਆ, ਸਿੱਖ ਬਹੁਤ ਵਧੀਆ ਵੈਲਕਮ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਇੱਥੇ ਸਾਡੇ ਨਾਲ ਕੁਝ ਮਾੜਾ ਵਾਪਰਿਆ ਤਾਂ ਸਾਡਾ ਲੇਖਾ ਲੈਣ ਲਈ, ਸਾਡਾ ਹਿਸਾਬ ਕਿਤਾਬ ਕਰਨ ਲਈ ਸਾਡਾ ਕੀਲਾ ਮਜ਼ਬੂਤ ਹੈਗਾ। ਸੋ ਜੇਕਰ ਸਾਰੇ ਭਾਰਤ ਵਿੱਚ ਸਿੱਖਾਂ ਦੀ ਇੱਜ਼ਤ, ਸਿੱਖਾਂ ਦਾ ਵਕਾਰ ਕਾਇਮ ਕਰਨਾ ਤਾਂ ਇਹ ਜ਼ਰੂਰੀ ਆ ਕਿ ਇੱਥੇ ਕੋਈ ਇਹੋ ਜਿਹਾ ਸੂਰਮਾ ਉੱਭਰੇ ਉੱਠੇ ਜਿਹੜਾ ਕਵੇ ਕਿ ਜੇ ਭਾਈ 84 ਦੁਹਰਾਉਣ ਵਾਲੀ ਗੱਲ ਬਾਰ-ਬਾਰ ਆਏਗੀ ਤਾਂ ਇੱਥੇ ਫਿਰ 72 ਘੰਟੇ ਖੁੱਲ੍ਹ ਦੇਣ ਵਾਲੀ ਵੀ ਗੱਲ ਆਊ। ਜਿੱਤੇ ਸੀ ਨਾ ਰਾਜੀਵ ਗਾਂਧੀ ਨੇ ਕਹਿੰਦੇ ਆ 72 ਘੰਟੇ ਦੀ ਖੁੱਲ੍ਹ ਦੇਤੀ ਸੀ। ਸੋ ਇਸ ਮਾਹੌਲ ਵਿੱਚ ਜੇਕਰ ਸਿੱਖ ਕੋਈ ਗੱਲ ਕਹਿ ਦੇਵੇ ਤਾਂ ਚੀਕਾਂ ਪੈਂਦੀਆਂ ਨੇ। ਹੁਣ 84 ਦੁਹਰਾਉਣ ਦੀ ਗੱਲ ਭਈਆ ਕਰੇ ਤਾਂ ਕੋਈ ਗੱਲ ਨਹੀਂ, ਤੇ ਜੇ ਸਿੱਖ ਕਹਿ ਦੇਵੇ ਉਹਨਾਂ ਨਾਲੋਂ ਵੱਧ ਜਿਹੜੇ ਸਾਡੇ 'ਚ ਕੇਸਾਧਾਰੀ ਹਿੰਦੂ ਆ ਉਹਨਾਂ ਨੇ ਪਹਿਲਾਂ ਰੰਡੀ ਰੋਣਾ ਪਾ ਲੈਣਾ। ਹੁਣ ਤਾਂ ਇਹੋ ਜਿਹੇ ਸੁੱਖ ਨਾਲ ਸਾਡੀ ਕੌਮ 'ਚ ਪੈਦਾ ਹੋ ਗਏ ਆ ਬੰਦੇ ਵੀ ਜਿਨ੍ਹਾਂ ਦੀ ਸਾਰੀ ਜਿਹੜੀ ਵਰਕਿੰਗ ਆ ਉਹਨੂੰ ਦੇਖ ਕੇ ਲੱਗਦਾ ਵੀ ਜਿਹੜੇ ਅਬਦਾਲੀ ਵਰਗੇ, ਨਾਦਰ ਵਰਗੇ ਆ ਜਿਹੜੇ ਪੰਜਾਬ ਵਿੱਚ ਧਾੜਵੀ ਹਮਲਾਵਰ ਆਏ, ਉਹ ਵੀ ਹੁਣ ਸ਼ਰਮਸ਼ਾਰ ਹੁੰਦੇ ਹੋਣੇ ਆ ਵੀ ਕਾਸ਼ ਸਾਡੇ ਵੇਲੇ ਸਾਨੂੰ ਸਮਝ ਦੇਣ ਲਈ ਆਹ ਲੋਕ ਹੁੰਦੇ। ਹੈਗਾ ਨਾ ਇੱਕ ਉਗਰਾਹਾਂ ਜਿਹਨੂੰ ਉੱਲੂ ਰਾਹਾ ਕਹਿੰਦੇ ਆ, ਜੋਗਿੰਦਰ ਸਿੰਘ ਉਗਰਾਹਾਂ, ਇੱਕ ਰਜਿੰਦਰ ਕਾਮਰੇਡ, ਹੋਰ ਨੇ ਕਈ। ਇਹ ਕਹਿੰਦੇ ਨੇ ਵੀ ਪੰਜਾਬ ਦੀ ਧਰਤੀ ਉੱਤੇ ਸਿੱਖੀ ਅਤੇ ਸਿੱਖਾਂ ਦੇ ਉਲਟ ਜੋ ਕੁਝ ਵੀ ਆ ਰਿਹਾ ਉਹ ਠੀਕ ਹੈ। ਹੁਣ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜੇ ਧਾੜਵੀ ਇੱਥੇ ਆਏ, ਅਬਦਾਲੀ ਵਰਗੇ, ਨਾਦਰ ਵਰਗੇ, ਜੇ ਕਿਤੇ ਉਹ ਹੋਣ ਤਾਂ ਉਹ ਕਹਿਣਗੇ ਇਹ ਜੇ ਸਲਾਹ ਸਾਨੂੰ ਦਿੱਤੀ ਹੁੰਦੀ ਕਿ ਯਾਰ ਤੁਸੀਂ ਕਾਹਨੂੰ ਹਥਿਆਰਬੰਦ ਹੋ ਕੇ ਹਮਲੇ ਕਰਦੇ ਹੋ, ਕਿਉਂ ਤੁਸੀਂ ਇੱਥੇ ਨਿੱਤ ਖੂਨ ਖਰਾਬਾ ਕਰਦੇ ਹੋ, ਸਾਡੀ ਮੰਨੋ, ਪਹਿਲਾਂ ਆਪਦੀ ਕੌਮ ਦੀ ਆਬਾਦੀ ਵਧਾਓ, ਫਿਰ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਲੋੜ ਆ ਰੋਟੀ ਕੱਪੜਾ ਮਕਾਨ ਦੀ, ਫਿਰ ਅਫਗਾਨਿਸਤਾਨ ਵਾਲੇ ਪਾਸਿਓਂ ਪੰਜਾਬ ਵਿੱਚ ਆਓ ਤੇ ਕਰੋੜਾਂ ਦੀ ਗਿਣਤੀ ਵਿੱਚ ਇੱਥੋਂ ਦੇ ਸਿੱਖਾਂ ਨਾਲੋਂ ਤੁਸੀਂ ਗਿਣਤੀ ਤੁਹਾਡੀ ਵੱਧ ਹੋਵੇ, ਫਿਰ ਇੱਥੋਂ ਦੀ ਰਾਜਨੀਤੀ, ਇੱਥੋਂ ਦਾ ਅਰਥਚਾਰਾ, ਇੱਥੋਂ ਦਾ ਧਰਮ, ਇੱਥੋਂ ਦਾ ਸੱਭਿਆਚਾਰ, ਇੱਥੋਂ ਦਾ ਸਮਾਜ ਹਰ ਖੇਤਰ ਵਿੱਚ ਤੁਹਾਡੀ ਚੱਲਦੀ ਹੋਵੇ ਤੇ ਇੱਥੋਂ ਦੇ ਮੂਲ ਵਾਸੀਆਂ ਦੀ ਕੋਈ ਪੁੱਛਗਿੱਛ ਨਾ ਹੋਵੇ। ਤੇ ਦੇਖੋ ਤੁਸੀਂ ਇੱਕ ਵੀ ਖੂਨ ਦਾ ਤੁਪਕਾ ਵਹਾਏ ਬਗੈਰ ਪੰਜਾਬ ਦੇ ਵਿੱਚ ਤੁਹਾਡੇ ਝੰਡੇ ਝੂਲ ਜਾਣਗੇ ਤੇ ਸਿੱਖ ਜਿਹੜੇ ਆ ਉਹ ਦੇਖਣਗੇ ਵੀ ਆਹ ਕੀ ਹੋ ਗਏ। ਇਹੋ ਜਿਹੀਆਂ ਰਾਇਆਂ ਅੱਜ ਕੱਲ ਇੰਡੀਅਨ ਸਿਸਟਮ ਨੂੰ ਇਹ ਉਗਰਾਹਾਂ ਵਰਗੇ, ਰਜਿੰਦਰ ਕਾਮਰੇਡ ਵਰਗੇ ਦੇ ਰਹੇ ਨੇ ਕਿ ਜੀ ਤੁਸੀਂ ਉਹਨਾਂ ਨੂੰ ਕਿਉਂ ਰੋਕਦੇ ਹੋ ਜਿਹੜੇ ਗਰੀਬ ਕਿਰਤੀ ਨੇ। ਇਹ ਗਰੀਬ ਕਿਰਤੀ ਜਿਹੜੇ ਨੇ ਇਹ ਕੌਣ ਨੇ? ਗਰੀਬ ਕਿਰਤੀ ਉਹ ਧਾੜਵੀ ਨੇ ਜਿਹੜੇ ਅਬਦਾਲੀ ਤੇ ਨਾਦਰ ਵੇਲੇ ਹਥਿਆਰਬੰਦ ਹੋ ਕੇ ਆਉਂਦੇ ਸੀ। ਅੱਜ ਪੰਥ ਅਤੇ ਪੰਜਾਬ ਦੇ ਉਲਟ ਸਿੱਖਾਂ ਦੀ ਸਾਰੀ ਸਿਆਸਤ ਖਾ ਜਾਣਗੇ, ਸਿੱਖਾਂ ਦਾ ਅਰਥਚਾਰਾ ਖਾ ਜਾਣਗੇ, ਸਿੱਖਾਂ ਦੇ ਧਰਮ, ਬੋਲੀ ਅਤੇ ਸਿੱਖ ਸਿਵਲਾਈਜੇਸ਼ਨ ਦਾ ਭੋਗ ਪਾਉਣ ਲਈ ਨਾ ਭਈਆਂ ਨੂੰ AK-47 ਚੱਕਣ ਦੀ ਲੋੜ ਹੈ, ਨਾ ਨਾਦਰ ਤੇ ਅਬਦਾਲੀ ਵਾਂਗੂ ਇਤਿਹਾਸ ਵਿੱਚ ਬਦਨਾਮ ਹੋਣ ਦੀ, ਕਲੰਕਿਤ ਹੋਣ ਦੀ ਲੋੜ ਆ ਵੀ ਖੂਨ ਖਰਾਬਾ ਕਰਦੇ। ਜੇ ਇਹ ਰਜਿੰਦਰ ਕਾਮਰੇਡ ਤੇ ਜੋਗਿੰਦਰ ਉਗਰਾਹਾਂ ਵਰਗੇ ਹੁੰਦੇ, ਮੁਹੰਮਦ ਬਿਨ ਕਾਸਮ ਤੋਂ ਜਿੰਨੇ ਹਮਲਾਵਰ ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ ਭਾਰਤ ਆਉਂਦੇ ਰਹੇ ਆ, ਇਹਨਾਂ ਨੇ ਉਹਨਾਂ ਨੂੰ ਵੀ ਇਹੀ ਮੱਤ ਦੇਣੀ ਸੀ ਕਿ ਤੁਸੀਂ ਇੱਥੇ ਹਥਿਆਰਬੰਦ ਘੋੜਿਆਂ ਨਾਲ ਨਾ ਆਓ, ਆਪਦੀ ਆਬਾਦੀ ਵਧਾਓ, ਭਾਰਤ ਵਿੱਚ ਕਰੋੜਾਂ ਦੀ ਆਬਾਦੀ ਆਪਦੀ ਬਣਾਓ ਤੇ ਇਹਨਾਂ ਦੇ ਉੱਤੇ ਜਿਹੜੇ ਮੂਰਵਾਸੀ ਆ ਇਹਨਾਂ ਦੇ ਉੱਤੇ ਛਾ ਜਾਓ। ਇਹੀ ਕੁਛ ਜਿਵੇਂ ਅੱਜ ਆਪਣੇ ਬੰਦੇ ਕਹਿੰਦੇ ਆ ਗਰੀਬ ਕਿਰਤੀ,
ਜਦੋਂ ਮੈਂ ਭਾਰਤੀ ਲੋਕ ਨੀਚ ਕਿਵੇਂ ਬਣੇ ਗੁਰਨਾਮ ਸਿੰਘ ਮੁਕਤਸਰ ਦੀ ਜਾਂ ਹੋਰ ਬਹੁਤ ਸਾਰੀਆਂ ਕਿਤਾਬਾਂ ਦਾ ਅਧਿਐਨ ਕੀਤਾ, ਉਹ ਤੋਂ ਗੱਲ ਇਹੀ ਨਿਕਲੀ ਕਿ ਜਿਹੜੇ ਭਾਰਤ ਦੇ ਮੂਲ ਵਾਸੀ ਸੀ ਉਹਨਾਂ ਨੇ ਪਹਿਲਾਂ ਇਹੀ ਸੋਚਿਆ ਕਿ ਜਿਹੜੇ ਆਰੀਅਨ ਨਸਲ ਦੇ ਇਹ ਪਸ਼ੂ ਚਾਰਨ ਵਾਲੇ ਬੰਦੇ, ਇਹ ਜਿਹੜੇ ਵਿਚਾਰੇ ਰੱਬ ਦਾ ਨਾਮ ਲੈਣ ਵਾਲੇ ਰਿਸ਼ੀ ਮੁਨੀ, ਇਹ ਵਿਚਾਰੇ ਕੀ ਕਰ ਲੈਣਗੇ ਇੱਥੇ, ਜੇ ਆਉਂਦੇ ਆ ਤਾਂ ਆਪਾਂ ਵੀ ਤਾਂ ਇੱਥੇ ਰਹਿੰਦੇ ਹੀ ਆ। ਇਹ ਹੌਲੀ ਹੌਲੀ ਭਾਰਤ ਦੇ ਮੂਲ ਵਾਸੀਆਂ ਨੂੰ ਅਗਲੇ ਖਾ ਗਏ। ਅੱਜ ਦਲਿਤ ਤੇ ਸ਼ੂਦਰ ਕਹਾ ਕੇ ਸਦੀਆਂ ਤੋਂ ਛਿੱਤਰ ਕੌਣ ਖਾ ਰਿਹਾ? ਉਹ ਭਾਰਤ ਦੇ ਮੂਲ ਵਾਸੀ, ਜਿਨ੍ਹਾਂ ਨੇ, ਜਿਵੇਂ ਅੱਜ ਆਪਾਂ ਭਈਆਂ ਨੂੰ ਕਹਿੰਦੇ ਆ, ਗਰੀਬ ਕਿਰਤੀ ਭਾਈ ਲਾਲੋ ਦੇ ਵਾਰਸ। ਕਮਾਲ ਦੀ ਗੱਲ ਹੈ ਕਿ ਮੱਤਾਂ ਦੇਖੋ ਕਿਹੋ ਜਿਹੀਆਂ ਦਿੱਤੀਆਂ ਜਾ ਰਹੀਆਂ ਨੇ। ਆਖੇ ਜੀ ਤੁਸੀਂ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉਲਟ ਚੱਲਦੇ ਹੋ ਜਦੋਂ ਭਈਆਂ ਦਾ ਵਿਰੋਧ ਕਰਦੇ। ਏਕ ਪਿਤਾ ਏਕ ਸਕੇ ਹਮ ਬਾਰਕ, ਸਰਬੱਤ ਦਾ ਭਲਾ ਮੰਗੋ ਜੀ, ਕਹਿੰਦੇ ਆਉਣ ਤੋਂ ਵਿੱਚ ਹੀ। ਸੋ ਅੱਜ ਦੀ ਤਰੀਕ ਵਿੱਚ ਹਮਲੇ ਕਰਨ ਦੇ ਢੰਗ ਤਰੀਕੇ ਬਦਲ ਗਏ ਨੇ। ਅੱਜ ਹਥਿਆਰਬੰਦ ਹਮਲਿਆਂ ਨਾਲੋਂ ਆਹ ਕੰਮ ਸੌਖਾ, ਬਈ ਜਿਹੜੀ ਕੌਮ ਨੂੰ ਮਾਰਨਾ ਹੋਵੇ ਉਹਨੂੰ ਉਹਦੇ ਖਿੱਤੇ ਵਿੱਚ ਘੱਟ ਗਿਣਤੀ ਕਰ ਦੋ, ਉਹਦੀ ਸਾਰੀ ਬੋਲੀ, ਧਰਮ, ਸੱਭਿਆਚਾਰ, ਉਹਦੀ ਸਿਆਸਤ। ਇਹ ਗੱਲ ਰਾਜ ਠਾਕਰੇ ਨੇ ਵੀ ਆਪਦੀ ਇੰਟਰਵਿਊ 'ਚ ਰਜਤ ਸ਼ਰਮਾ ਨੂੰ ਕਹੀ ਹੈ ਕਿ ਜਦੋਂ ਬੰਬੇ 'ਚ ਆਉਣ ਯੂਪੀ ਬਿਹਾਰ ਦੇ ਲੋਕ, ਇੱਥੇ ਵੋਟਾਂ ਨਾ ਬਣਾਉਣ, ਇੱਥੇ MLA MP ਬਣਦੇ ਫਿਰਦੇ, ਆਪਦੇ ਖਿੱਤੇ 'ਚ ਜੋ ਮਰਜ਼ੀ ਕਰਨ। ਸੋ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਵਾਲਿਓ ਹਮੇਸ਼ਾ ਇਸ ਗੱਲ ਦੀ ਸੋਚ ਰੱਖਿਓ ਕਿ ਬ੍ਰਾਹਮਣ ਬੜਾ ਅਜੀਬੋ ਗਰੀਬ ਜਿਹਾ ਹਮਲਾ ਕਰਦਾ ਹੁੰਦਾ। ਅਕੇਸਾਧਾਰੀ ਹਿੰਦੂ, ਲਿਬਰਲ, ਓਪਨ ਮਾਈਂਡਡ, ਸਰਬੱਤ ਦੇ ਭਲੇ ਵਾਲੇ, ਇਹ ਤੁਹਾਨੂੰ ਤੁਹਾਡੇ ਹੀ ਤਰੀਕਿਆਂ ਨਾਲ ਘੇਰ ਕੇ ਮਾਰ ਸਕਦੇ ਆ। ਇਹਨਾਂ ਤੋਂ ਬਚਾ ਰੱਖਿਓ। ਇੱਥੇ ਸਮਾਪਤੀ ਕਰਦੇ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।